ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 415 909 0503 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਗੁਰਮੇਲ ਬਾਸੀ, ਐਲ ਗਰੋਵ, ਹਰਜੀਤ ਸਿੰਘ ਲੈਥਰੋਪ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਰਬਜੀਤ ਸਿੰਘ ਤੂਰ, ਨਿਊ ਜਰਸੀ, ਅਮਰਜੀਤ ਸਿੰਘ ਸਟਾਕਟਨ, ਗੁਰਮੇਲ ਸਿੰਘ ਲੱਦੜ, ਬੇਕਰਸਫੀਲਡ, ਲਖਵੀਰ ਸਿੰਘ ਸਮਰਾ, ਟੈਕਸਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ, ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ। ਖਬਰਾਂ ਤੋਂ ਪਹਿਲਾਂ ਅੱਜ ਵੈਟਰਨਸ ਡੇ ਆ। ਵੈਟਰਨਸ ਡੇ ਅਮਰੀਕਾ ਦੇ ਵਿੱਚ ਇਸ ਨੂੰ ਪਹਿਲਾਂ ਆਰਮਿਸਟਿਸ ਡੇ ਕਰਕੇ ਜਾਣਿਆ ਜਾਂਦਾ ਸੀ। ਫੈਡਰਲ ਹੌਲੀਡੇ ਹੁੰਦੀ ਹੈ, ਗਵਰਨਮੈਂਟ ਦੇ ਆਫਿਸਿਸ, ਸਕੂਲ ਬੰਦ ਹੁੰਦੇ ਆ, ਪ੍ਰਾਈਵੇਟ ਕੰਪਨੀਆਂ ਕਈ ਜਿਹੜੀਆਂ ਖੁੱਲੀਆਂ ਹੁੰਦੀਆਂ। ਸੋ ਇਸ ਵੈਟਰਨਸ ਡੇ ਦੇ ਉੱਤੇ ਹਰ ਵਾਰ US ਦੇ ਜਿਹੜੇ ਆਰਮਡ ਫੋਰਸਿਸ ਆ, ਜਿਨ੍ਹਾਂ ਨੇ ਆਪਣੀ ਲਾਈਫ ਦਿੱਤੀ ਹੁੰਦੀ ਆ ਜੰਗਾਂ ਦੇ ਦੌਰਾਨ, ਉਹਨਾਂ ਨੂੰ ਜਿਹੜਾ ਆ ਯਾਦ ਕੀਤਾ ਜਾਂਦਾ ਹੈਗਾ। ਬਹੁਤ ਸਾਰੇ ਮੁਲਕਾਂ 'ਚ ਇਸ ਨੂੰ ਆਰਮਿਸਟਿਸ ਡੇ ਕਰਕੇ ਵੀ ਜਾਣਿਆ ਜਾਂਦਾ ਆ, ਰਿਮੈਂਬਰੈਂਸ ਡੇ ਕਰਕੇ ਵੀ ਜਾਣਿਆ ਜਾਂਦਾ ਆ। ਤੇ ਇਹ ਡੇ ਜਿਹੜਾ ਆ ਐਕਚੁਅਲੀ ਵਰਲਡ ਵਾਰ ਜਦੋਂ ਐਂਡ ਹੋਈ ਸੀ ਉਸ ਡੇ ਕਰਕੇ ਵੀ ਜਿਹੜਾ ਆ ਜਾਣਿਆ ਜਾਂਦਾ ਹੈਗਾ ਆ। ਵੈਟਰਨਸ ਡੇ ਮੈਮੋਰੀਅਲ ਡੇ ਨਾਲੋਂ ਡਿਫਰੈਂਟ ਹੈਗਾ ਆ। ਆਪਾਂ ਪਿਛਲੀ ਵਾਰੀ ਤੁਹਾਡੇ ਨਾਲ ਇਹ ਡਿਸਕਸ ਕਰਦੇ ਰਹੇ ਹੈਗੇ ਆ। US ਦੇ ਪ੍ਰੈਜ਼ੀਡੈਂਟ ਵੁਡਰੋ ਵਿਲਸਨ, ਉਹਨਾਂ ਨੇ ਨਵੰਬਰ 11 1919 ਦੇ ਵਿੱਚ ਸੋ 105 ਸਾਲ ਪਹਿਲਾਂ ਮੈਸੇਜ ਜਿਹੜਾ ਆ ਪੂਰੇ ਅਮਰੀਕਨ ਲੋਕਾਂ ਨੂੰ ਦਿੱਤਾ ਸੀ ਵੀ ਕਿਸ ਤਰ੍ਹਾਂ ਜਿਹੜੇ ਆਪਣੇ ਫੌਜੀਆਂ ਨੇ ਜੋ ਜਾਨਾਂ ਦਿੱਤੀਆਂ ਆ, ਆਪਾਂ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਦਿਨ ਆ ਇਹ ਸ਼ੁਰੂ ਕੀਤਾ। ਸੋ ਉਸ ਦਿਨ ਤੋਂ ਹੀ ਲੈ ਕੇ ਅੱਜ ਤੱਕ ਜਿਹੜਾ ਆ ਵੈਟਰਨਸ ਡੇ ਉਹਨਾਂ ਫੌਜੀਆਂ ਦੀ ਜਿਨ੍ਹਾਂ ਨੇ ਆਪਣੀ ਲਾਈਫ ਇਸ ਮੁਲਕ ਦੀ ਖਾਤਰ ਦਿੱਤੀ ਆ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਹੈ। ਜੀ ਜੀ ਹਰਜੋਤ ਸਿੰਘ ਜੀ, ਥੋੜਾ ਜਿਹਾ ਆਈ ਥਿੰਕ ਜਿਹੜਾ ਮੈਮੋਰੀਅਲ ਡੇ ਤੇ ਵੈਟਰਨ ਡੇਜ਼ ਦੇ ਵਿੱਚ ਇਹ ਜਿਹੜਾ ਫਰਕ ਜਿਹੜਾ ਉਹ ਰਹਿੰਦਾ ਆ। ਮੈਮੋਰੀਅਲ ਡੇ ਤੇ ਵੈਟਰਨ ਡੇ ਦੋਨੋਂ ਹੀ ਅਮਰੀਕਾ ਦੇ ਵਿੱਚ ਛੁੱਟੀ ਦਾ ਦਿਨ ਹੁੰਦਾ ਆ। ਮੈਮੋਰੀਅਲ ਡੇ ਵਾਲੇ ਦਿਨ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਸ਼ਹਾਦਤ ਪਾਈ ਹੈ, ਜਿਨ੍ਹਾਂ ਦੀ ਜਾਨ ਗਈ ਆ, ਉਹਨਾਂ ਨੂੰ ਯਾਦ ਕਰਦੇ ਆ। ਤੇ ਵੈਟਰਨ ਡੇ ਵਾਲੇ ਦਿਨ ਜਿਨ੍ਹਾਂ ਨੇ ਸਰਵ ਕੀਤਾ ਹੁੰਦਾ ਆ, ਚਾਹੇ ਉਹ ਜੀਵਤ ਨੇ ਚਾਹੇ ਉਹ ਮ੍ਰਿਤ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਇਸ ਦੇ ਵਿੱਚ ਯਾਦ ਕੀਤਾ ਆ ਜਾਂਦਾ ਹੈਗਾ ਆ। ਸੋ 11 ਨਵੰਬਰ ਦਾ ਜਿਹੜਾ ਦਿਨ ਆ, ਇਸ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਮਿੱਥਿਆ ਹੈਗਾ। ਸੋ ਇਸ ਸਾਲ ਦੇ ਵਿੱਚ ਸੋ ਐਨੀਵਰਸਰੀ ਜਿੱਦਾਂ ਤੁਸੀਂ ਦੱਸਿਆ ਵੀ ਵਰਲਡ ਵਾਰ 1 ਦੀ ਐਂਡਿੰਗ ਦੀ ਜਿਹੜੀ ਉਹ ਕੀਤੀ ਜਾਂਦੀ ਹੈਗੀ ਆ। ਤੇ ਸੋ ਸਾਰੇ ਹੀ ਆਰਮਡ ਫੋਰਸਿਸ ਦੇ ਵਿੱਚ ਜਿਨ੍ਹਾਂ ਨੇ ਵੀ ਸਰਵ ਕੀਤਾ ਆ, ਉਹਨਾਂ ਨੂੰ ਅਸੀਂ ਜਿਹੜਾ ਸਲੂਟ ਕਰਦੇ ਆ ਵੀ ਮੁਲਕ ਦੇ ਲਈ ਉਹਨਾਂ ਨੇ ਜਿਹੜਾ ਆਪਣੀ ਕਹਿ ਲਓ ਵੀ ਜਾਨ ਧੜੀ ਦੇ ਉੱਤੇ ਜਿਹੜੀ ਉਹ ਰੱਖ ਦਿੱਤੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਇਸ ਵੈਟਰਨ ਡੇ ਦੇ ਉੱਤੇ ਆਈ ਥਿੰਕ ਸਭ ਤੋਂ ਅਹਿਮ ਇਸ਼ੂ ਵੈਟਰਨਸ ਹੈਲਥ ਨੂੰ ਲੈ ਕੇ ਆ, ਵੈਟਰਨ ਅਫੇਅਰਸ ਨੂੰ ਲੈ ਕੇ ਆ। ਵੈਟਰਨਸ ਦੇ ਨਾਲ ਕਿਸ ਤਰੀਕੇ ਦਾ ਵਰਤਾਰਾ ਹੋ ਰਿਹਾ। ਬਹੁਤ ਸਾਰੇ ਜਿਹੜੇ ਵੈਟਰਨਸ ਆ PTSD ਦੇ ਸ਼ਿਕਾਰ ਹੋਣ ਤੋਂ ਬਾਅਦ ਦੇ ਵਿੱਚ ਹੋਮਲੈਸ ਹੋ ਜਾਂਦੇ ਨੇ। ਕਈ ਵਾਰੀ ਉਹ ਆਪਣੀਆਂ ਸੁਸਾਈਡ ਜਿਹੜਾ ਉਹ ਵੀ ਕਰ ਲੈਂਦੇ ਨੇ। ਸੋ ਉਹਨਾਂ ਦੀ ਮਦਦ ਕਰਨ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਨੇ। ਅਮਰੀਕਾ ਦਾ ਇੱਕ ਸਪੈਸ਼ਲ ਵਿਭਾਗ ਹੈਗਾ ਵੈਟਰਨਸ ਅਫੇਅਰ ਦਾ, ਪਰ ਉਸ ਦੀ ਮਿਸਮੈਨੇਜਮੈਂਟ ਤੋਂ ਲੈ ਕੇ ਬਹੁਤ ਸਾਰੇ ਜਿਹੜੇ ਵੈਟਰਨਸ ਆ ਉਹ ਜ਼ਰੂਰ ਦੁਖੀ ਰਹਿੰਦੇ ਨੇ। ਬਹੁਤ ਸਾਰੇ ਵੈਟਰਨਸ ਆਪਣੀ ਇਲਾਜ ਦੇ ਇੰਤਜ਼ਾਰ ਦੇ ਵਿੱਚ ਹੀ ਇਸ ਜਹਾਨ ਤੋਂ ਕੂਚ ਕਰ ਜਾਂਦੇ ਨੇ। ਉਸ ਦੇ ਸੁਧਾਰ ਦੇ ਲਈ ਬਹੁਤ ਵੱਡੇ ਜਿਹੜੇ ਉਪਰਾਲੇ ਆ ਉਹ ਉਹਨਾਂ ਦੀ ਲੋੜ ਆ। ਬਹੁਤ ਸਾਰੇ ਰਾਸ਼ਟਰਪਤੀ ਆਏ, ਸਾਰਿਆਂ ਨੇ ਦਾਅਵੇ ਕੀਤੇ, ਪਰ ਅਜੇ ਤੱਕ ਇਸ ਦਾ ਕੋਈ ਕਹਿ ਸਕਦੇ ਹਾਂ ਵੀ ਪੱਕਾ ਇਲਾਜ ਜਾਂ ਪੱਕਾ ਜਿਹੜਾ ਸਟ੍ਰੀਮ ਲਾਈਨ ਆ ਉਸ ਨੂੰ ਨਹੀਂ ਕੀਤਾ ਜਾ ਸਕਿਆ। ਸੋ ਉਮੀਦ ਕਰਦੇ ਹਾਂ ਵੀ ਆਉਂਦੇ ਸਮੇਂ ਦੇ ਵਿੱਚ ਜਿਹੜੇ ਵੈਟਰਨਸ ਆ ਜਿਨ੍ਹਾਂ ਨੇ ਆਪਣੀ ਜਾਨ ਤਲੀ ਦੇ ਉੱਤੇ ਰੱਖੀ ਇਸ ਮੁਲਕ ਦੇ ਲਈ, ਉਹਨਾਂ ਦੀ ਵੀ ਜਿਹੜੇ ਭਲਾਈ ਦੇ ਲਈ ਉਹ ਜਦੋਂ ਵਾਪਸ ਆਉਂਦੇ ਆ, ਖਾਸ ਕਰਕੇ ਜੰਗਾਂ ਯੁੱਧਾਂ ਤੋਂ, ਉਹਨਾਂ ਦੀ ਜਿਹੜੀ ਆ ਦੇਖਭਾਲ ਦੇ ਲਈ ਜਿਹੜੀ ਆ ਉਹ ਵਧੀਆ
ਜਿਹੜੇ ਕੰਮ ਆ ਉਹ ਕੀਤੇ ਜਾ ਸਕਣ। ਬੈਨੀਫਿਟਸ ਬਹੁਤ ਮਿਲਦੇ ਨੇ, ਨੋ ਡਾਊਟ, ਪਰ ਜਦੋਂ ਦਿਮਾਗੀ ਤੌਰ ਦੇ ਉੱਤੇ ਜੇ ਕਿਸੇ ਦਾ ਸੰਤੁਲਨ ਵਿਗੜ ਜਾਵੇ ਤਾਂ ਫਿਰ ਉਸ ਨੂੰ ਠੀਕ ਕਰਨ ਦੇ ਲਈ ਉਸ ਦੇ ਲਈ ਲੋੜੀਂਦਾ ਜਿਹੜਾ ਇਲਾਜ ਆ ਉਹ ਵੀ ਜ਼ਰੂਰੀ ਹੁੰਦਾ ਹੈ। ਜੀ ਹਰਜੋਤ ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣੀ ਸਰਕਾਰ ਦੇ ਜਿਹੜੇ ਮੇਨ ਅਹੁਦੇ ਦੇ ਉੱਤੇ ਬੰਦੇ ਬੀਬੀਆਂ ਰੱਖਣੇ ਆ ਉਹ ਸ਼ੁਰੂ ਕਰ ਦਿੱਤੇ ਆ। ਪਹਿਲੀਆਂ ਦੋ ਜਿਹੜੀਆਂ ਅਨਾਉਂਸਮੈਂਟਸ ਉਹਨਾਂ ਨੇ ਕੀਤੀਆਂ ਉਹ ਦੋਨੋਂ ਹੀ ਲੇਡੀਜ਼ ਦੇ ਲਈ ਕੀਤੀਆਂ ਆ। ਵਾਈਟ ਹਾਊਸ ਦੀ ਚੀਫ ਆਫ ਸਟਾਫ ਉਹ ਵੀ ਇੱਕ ਲੇਡੀ ਨੂੰ ਪਿਕ ਕੀਤਾ ਗਿਆ ਆ। ਹੁਣ ਅੱਜ ਉਹਨਾਂ ਨੇ ਅਨਾਉਂਸ ਕੀਤਾ ਆ ਕਿ ਰਿਪਰੈਜ਼ੈਂਟੇਟਿਵ ਐਲਸੀ ਸਟੈਫਨਿਕ ਉਹਨੂੰ ਜਿਹੜਾ ਆ ਯੂਐਸ ਦੇ ਜਿਹੜੇ ਐਮਬੈਸਡਰ ਹੋਣਗੇ ਉਹ ਯੂਐਨ ਦੇ ਲਈ, ਯੂਨਾਈਟਿਡ ਨੇਸ਼ਨ ਦੇ ਲਈ। ਨਿੱਕੀ ਹੈਲੀ ਬਾਰੇ ਉਹਨਾਂ ਨੇ ਕਲੀਅਰਲੀ ਕਹਿਤਾ ਵੀ ਮੈਂ ਉਸ ਨੂੰ ਦੁਬਾਰਾ ਕੀ ਆਪਣੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਨਹੀਂ ਲੈ ਰਿਹਾ ਹੈਗਾ। ਸੋ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਆਨਰਡ ਆ, ਚੇਅਰਵੂਮਨ ਐਲਸੀ ਸਟੈਫਨਿਕ ਉਹ ਮੇਰੀ ਕੈਬਨਿਟ ਦੇ ਵਿੱਚ ਐਜ਼ ਏ ਯੂਐਸ ਐਮਬੈਸਡਰ ਟੂ ਯੂਨਾਈਟਿਡ ਨੇਸ਼ਨ ਸਰਵ ਕਰਨਗੇ। ਕਹਿੰਦੇ ਵੀ ਉਹ ਬਹੁਤ ਟਫ ਹੈਗੀ ਆ, ਸਮਾਰਟ ਅਮਰੀਕਨ ਫਸਟ ਫਾਈਟਰ ਹੈਗੀ ਆ। ਸੋ ਸਟੈਫਨੀ ਐਲਸੀ ਸਟੈਫਨਿਕ ਜੋ ਆ ਆਪਾਂ ਨੂੰ ਪਤਾ ਆ ਵੀ ਇਹ ਨਿਊਯਾਰਕ ਤੋਂ ਕਾਂਗਰਸ ਵੂਮਨ ਆ, 4th ਰੈਂਕਿੰਗ ਹਾਊਸ ਰਿਪਬਲਿਕਨ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਬਹੁਤ ਵੱਡੀ ਸਪੋਰਟਰ ਰਹੀ ਆ। ਜਿਸ ਟਾਈਮ ਦੇ ਉੱਤੇ ਉਹਨਾਂ ਨੂੰ ਇੰਪੀਚ ਕਰਨ ਦੀ ਗੱਲ ਵੀ ਚੱਲੀ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਜਿਹੜਾ ਤਕੜਾ ਸਟੈਂਡ ਆ ਉਹ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਲਿਆ ਸੀਗਾ। ਸੋ ਜਦੋਂ 2019 ਦੇ ਵਿੱਚ ਇੰਪੀਚਮੈਂਟ ਹੀਅਰਿੰਗ ਹੋਈ ਸੀਗੀ ਉਹ ਇੱਕ ਤਰ੍ਹਾਂ ਨਾਲ ਰਿਪਬਲਿਕਨ ਸਟਾਰ ਵਜੋਂ ਬਾਹਰ ਆਈ ਸੀ। ਸੋ ਉਸ ਨੂੰ ਹੁਣ ਯੂਐਸ ਦੇ ਐਮਬੈਸਡਰ ਯੂਨਾਈਟਿਡ ਨੇਸ਼ਨ ਦੇ ਲਈ ਪਿਕ ਕਰ ਲਿਆ ਗਿਆ ਹੈਗਾ। ਜੀ, ਇਸ ਦੇ ਨਾਲ ਜਿਹੜੀ ਬਾਰਡਰ ਨੂੰ ਲੈ ਕੇ ਜਿਹੜਾ ਆ ਉਸ ਦੇ ਲਈ ਇਹਨਾਂ ਨੇ ਇੱਕ ਜਿਹੜੇ ਉਹਨਾਂ ਦੇ ਹੀ ਕਾਰਜਕਾਲ ਦੇ ਵਿੱਚ ਜਿਹੜੇ ਐਕਟਿੰਗ ਆਈਸ ਦੇ ਡਾਇਰੈਕਟਰ ਰਹੇ ਆ ਟਾਮ ਹੂਮਨ, ਉਹਨਾਂ ਨੂੰ ਅਨਾਉਂਸ ਕੀਤਾ ਹੈ ਵੀ ਉਹ ਜਿਹੜੇ ਆ ਇਹਨਾਂ ਦੇ ਬਾਰਡਰਜ਼ਾਰ ਹੋਣਗੇ। ਸੋ ਜਿਹੜਾ ਇਹਨਾਂ ਨੇ ਕਿਹਾ ਵੀ ਬਾਰਡਰ ਅਸੀਂ ਸੀਲ ਕਰਨੇ ਆ ਪਹਿਲੇ ਦਿਨ, ਉਸ ਦੇ ਲਈ ਉਹਨਾਂ ਨੇ ਇਹ ਜਿਹੜਾ ਸਾਬਕਾ ਆਈਸ ਦਾ ਐਕਟਿੰਗ ਡਾਇਰੈਕਟਰ ਆ ਉਹਨਾਂ ਨੂੰ ਜਿਹੜਾ ਚੁਣਿਆ ਹੈਗਾ ਆ। ਸੋ ਬਾਰਡਰਜ਼ਾਰ ਦੀ ਚਰਚਾ ਆਪਾਂ ਉਦੋਂ ਸੁਣੀ ਸੀਗੀ ਜਦੋਂ ਕਮਲਾ ਹੈਰਿਸ ਮੈਦਾਨ ਦੇ ਵਿੱਚ ਕੁੱਦੀ ਸੀਗੀ ਤੇ ਉਸ ਦੇ ਵਿੱਚ ਇਹਨਾਂ ਨੇ ਜਿਹੜੇ ਰਿਪਬਲਿਕਨਸ ਨੇ ਕਿਹਾ ਸੀਗਾ ਵੀ ਬਾਈਡਨ ਹੋਣਾ ਦੇ ਦੁਆਰਾ ਇਸ ਨੂੰ ਬਾਰਡਰਜ਼ਾਰ ਲਾਏ ਜਾਣ ਤੋਂ ਬਾਅਦ ਉਹਨਾਂ ਨੇ ਬਾਰਡਰ ਦੀ ਸਥਿਤੀ ਨੂੰ ਕਾਬੂ ਕਰਨ ਦੇ ਲਈ ਕੁਝ ਵੀ ਨਹੀਂ ਕੀਤਾ। ਅੱਜ ਟਰੰਪ ਹੋਣਾ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਮੈਂ ਬੜੀ ਖੁਸ਼ੀ ਦੇ ਨਾਲ ਅਨਾਉਂਸ ਕਰ ਰਿਹਾ ਵੀ ਸਾਬਕਾ ਆਈਸ ਦੇ ਜਿਹੜੇ ਡਾਇਰੈਕਟਰ ਤੇ ਬਾਰਡਰ ਕੰਟਰੋਲ ਦੇ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਜਿਹੜੇ ਟਾਮ ਹੂਮਨ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜੁਆਇਨ ਕਰਨ ਜਾ ਰਹੇ ਆ। ਨੇਸ਼ਨਸ ਬਾਰਡਰ ਜਾਂ ਬਾਰਡਰਜ਼ਾਰ ਨਾਟ ਇਨਕਲੂਡਿੰਗ ਐਂਡ ਨਾਟ ਲਿਮਿਟਡ ਟੂ ਸਦਰਨ ਬਾਰਡਰ ਐਂਡ ਨਾਰਦਰਨ ਬਾਰਡਰ ਆਲ ਮੈਰੀਟਾਈਮ ਐਂਡ ਏਵੀਏਸ਼ਨ ਸਿਕਿਉਰਿਟੀ। ਸੋ ਉਹਨਾਂ ਦੇ ਅੰਡਰ ਜਿਹੜੀ ਉਹ ਕੀਤੀ ਜਿਹੜੀ ਹੋ ਜਾਊਗੀ। ਸੋ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਡੋਨਲਡ ਟਰੰਪ ਉਹ ਹੌਲੀ ਹੌਲੀ ਆਪਣਾ ਜਿਹੜਾ ਕੈਬਨਿਟ ਆ ਉਹ ਆਪਣੇ ਅਮਰੀਕਾ ਦੇ ਸਾਹਮਣੇ ਜਿਹੜਾ ਉਹ ਪੇਸ਼ ਕਰ ਰਹੇ ਆ। ਇਹ ਵੀ ਦੱਸਦੇ ਜਾਈਏ ਜਿਹੜਾ ਪ੍ਰੋਜੈਕਟ 2025 ਤੋਂ ਵੋਟਾਂ ਲੈਣ ਖਾਤਰ ਟਰੰਪ ਹੁਣਾਂ ਨੇ ਦੂਰੀ ਬਣਾਈ ਸੀ ਉਹਨਾਂ ਦੇ ਵਿੱਚ ਇਹ ਮੇਨ ਕੰਟਰੀਬਿਊਟਰ ਦੇ ਵਿੱਚੋਂ ਇੱਕ ਨੇ ਜਿਹੜੇ ਟਾਮ ਹੂਮਨ ਜਿਹੜਾ 2025 ਕੰਜ਼ਰਵੇਟਿਵ ਬਲੂਪ੍ਰਿੰਟ ਆ ਵੀ ਅਗਲੇ ਜਿਹੜੇ ਰਿਪਬਲਿਕਨ ਪ੍ਰੈਜ਼ੀਡੈਂਟ ਨੂੰ ਜਿਹੜਾ ਉਹ ਲੈ ਕੇ ਕੈਂਪੇਨ ਦੇ ਵਿੱਚ ਟਰੰਪ ਹੁਣਾਂ ਨੇ ਜ਼ਰੂਰ ਆਪਣੇ ਆਪ ਨੂੰ ਤੋਂ ਡਿਸਟੈਂਸ ਕੀਤਾ ਸੀਗਾ, ਪਰ ਇਸ ਮੌਕੇ ਉਹਦੇ ਨਾਲ ਸੰਬੰਧਿਤ ਜਿਹੜੇ ਲੋਕ ਆ ਉਹਨਾਂ ਵਿੱਚੋਂ ਇੱਕ ਨੂੰ ਆਲਰੇਡੀ ਟਰੰਪ ਹੁਣਾਂ ਨੇ ਆਪਣੀ ਕੈਬਨਿਟ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਗ੍ਹਾ ਜਿਹੜੀ ਉਹ ਦਿੱਤੀ ਹੈਗੀ ਆ। ਹੂਮਨ ਹੁਣਾਂ ਨੇ ਆਪਣੀ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਨੂੰ ਹੈਂਡਲ ਕਰਨ ਦੇ ਲਈ ਆਪਣੇ ਜਿਹੜੇ ਪਲਾਨਸ ਦੇ ਬਾਰੇ ਜਿਹੜਾ ਉਹ ਦੱਸਿਆ ਆ। ਕਹਿੰਦੇ ਵੀ ਵਰਕ ਸਾਈਟ ਆਪਰੇਸ਼ਨਸ ਉੱਥੇ ਜਿਹੜੇ ਕੀਤੇ ਜਾਣਗੇ, ਯਾਨੀ ਕਿ ਬਾਰਡਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਲੱਗਦਾ ਵੀ ਲੋਕਾਂ ਨੂੰ ਜਿਹੜਾ ਉਹ ਲਾਇਆ ਜਾ ਸਕਦਾ ਆ ਇਸ ਸਥਿਤੀ ਨੂੰ ਰੋਕਣ ਦੇ ਲਈ। ਕਹਿੰਦੇ ਵੀ ਜਿੱਥੇ ਅਸੀਂ ਸੈਕਸ ਟ੍ਰੈਫਿਕਿੰਗ ਦੇ ਫੋਰਸਡ ਲੇਬਰ ਟ੍ਰੈਫਿਕਿੰਗ ਦੇ ਕਹਿੰਦੇ ਵੀ ਕਿੱਥੇ ਲੱਭਦੇ ਨੇ ਵਰਕ ਸਾਈਟਸ ਦੇ ਉੱਤੇ। ਸੋ ਉੱਥੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਜਿਹੜਾ ਉਹ ਕਰਾਂਗੇ, ਯਾਨੀ ਕਿ ਜਿਹੜੇ ਕੰਮਾਂ ਕਾਰਾਂ ਦੇ ਉੱਤੇ ਵੀ ਗੈਰ ਕਾਨੂੰਨੀ ਲੋਕ ਕੰਮ ਕਰ ਰਹੇ ਆ ਉਹਨਾਂ ਦੇ ਉੱਤੇ ਵੀ ਜਿਹੜੀ ਇਹਨਾਂ ਦੀ ਨਜ਼ਰ ਜਿਹੜੀ ਇਸ ਦੇ ਵਿੱਚ ਰਹਿ ਸਕਦੀ ਆ। ਉਹਨਾਂ ਨੇ ਕਿਹਾ ਵੀ ਜਿਹੜੀਆਂ ਸੈਂਚੁਰੀ ਸਿਟੀਜ਼ ਆ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਖਾਸਾ ਜਿਹੜਾ ਉਹ ਗੁੱਸਾ ਹੈਗਾ ਆ। ਕਹਿੰਦੇ ਵੀ ਉਹਨਾਂ ਦੀਆਂ ਜਿਹੜੀਆਂ ਜੂਰਿਸਡਿਕਸ਼ਨ ਆ, ਜਿਹੜੀਆਂ ਪਾਲਿਸੀਜ਼ ਇਨ ਪਲੇਸ ਆ ਉਹ ਲਿਮਿਟ ਕਰਦੀਆਂ ਵੀ ਸਾਡੇ ਨਾਲ ਜਿਹੜੀ ਉਹਨਾਂ ਦੀ ਕੋਆਪਰੇਸ਼ਨ ਯਾਨੀ ਕਿ ਮਿਲ ਕੇ ਇਨਵੋਲਵਮੈਂਟ ਜਿਹੜੀ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਸ਼ਨਸ ਦੇ ਨਾਲ ਨਹੀਂ ਹੁੰਦੀ। ਕਹਿੰਦੇ ਸੈਂਚੁਰੀ ਸਿਟੀਜ਼ ਆਰ ਸੈਂਚੁਰੀਜ਼ ਫਾਰ ਕ੍ਰਿਮੀਨਲਸ। ਸੋ ਉਹਨਾਂ ਦੇ ਲਈ ਕਹਿੰਦੇ ਵੀ ਇੱਕ ਸੇਫ ਸਪੇਸ ਜਿਹੜੀ ਉਹ
ਬਣ ਜਾਂਦੀ ਹੈਗੀ ਆ। ਟਰੰਪ ਹੁਣਾਂ ਦੇ 2024 ਕੈਂਪੇਨ ਦੇ ਵਿੱਚ ਇਮੀਗ੍ਰੇਸ਼ਨ ਇੱਕ ਬਹੁਤ ਅਹਿਮ ਮੁੱਦਾ ਸੀ। ਜਦ ਉਹਨਾਂ ਨੂੰ ਪੁੱਛਿਆ ਜਾਂਦਾ ਸੀਗਾ ਵੀ ਪਹਿਲੇ ਦਿਨ ਕੀ ਕਰਨਾ, ਤੇ ਉਹਨਾਂ ਦਾ ਇਹੀ ਜਵਾਬ ਹੁੰਦਾ ਸੀ ਵੀ ਮੈਂ ਜਿਹੜੇ ਬਾਰਡਰ ਆ ਉਹ ਸੀਲ ਕਰ ਦੇਣੇ ਹੈਗੇ ਆ। CBS ਦੇ 60 ਮਿੰਟਸ ਦੇ ਨਾਲ ਇੰਟਰਵਿਊ ਦੇ ਵਿੱਚ ਜਿਹੜੇ ਟੌਮ ਹੋਮਨ ਆ ਉਹਨਾਂ ਨੇ ਜਿਹੜਾ ਇਹ ਆਰਗਿਊ ਕੀਤਾ ਸੀਗਾ ਪਿਛਲੇ ਪ੍ਰਸ਼ਾਸਨ ਦੇ ਵਿੱਚ ਟਰੰਪ ਹੁਣਾਂ ਦੇ ਕਾਰਜਕਾਲ 'ਚ, ਇਹ ਜਦੋਂ ਬਹੁਤ ਰੌਲਾ ਜਿਹੜਾ ਉੱਠਿਆ ਸੀਗਾ ਵੀ ਪਰਿਵਾਰਾਂ ਦਾ ਤੋੜ ਵਿਛੋੜਾ ਜਿਹੜਾ ਇਹਨਾਂ ਨੇ ਕੀਤਾ, ਆਪਸ ਦੇ ਵਿੱਚੋਂ ਨਿਆਣੇ ਕਿਤੇ ਕਰਤੇ, ਪਰਿਵਾਰ ਜਿਹੜੇ ਉਹ ਕਿਤੇ ਕਰਤੇ। ਪਰ ਇਸ ਵਾਰ ਜਿਹੜੇ ਟੌਮ ਹੋਮਨ ਆ ਉਹ ਇਸ਼ਾਰਾ ਕਰ ਰਹੇ ਆ ਵੀ ਪਰਿਵਾਰਾਂ ਸਮੇਤ ਜਿਹੜਾ ਉਹ ਸਾਰਿਆਂ ਨੂੰ ਡਿਪੋਰਟ ਜਿਹੜਾ ਇਕੱਠਿਆਂ ਕੀਤਾ ਜਾ ਸਕਦਾ ਆ। ਸੋ ਟਰੰਪ ਹੁਣਾਂ ਦੀ ਜਿਹੜੀ ਮਾਸ ਡੈਪੋਟੇਸ਼ਨ ਦੀ ਪਾਲਿਸੀ ਆ ਉਸ ਨੂੰ ਲੈ ਕੇ ਕਹਿੰਦੇ ਵੀ ਇਹ ਜਿਹੜੇ ਟੌਮ ਹੋਮਨ ਆ ਇੱਕ ਬਹੁਤ ਅਹਿਮ ਰੋਲ ਅਦਾ ਕਰਨ ਵਾਲੇ ਆ। ਆਪਣੇ ਸਾਰੇ ਹੀ ਸੁਣਨ ਵਾਲੇ ਤੇ ਦੇਖਣ ਵਾਲਿਆਂ ਨੂੰ ਯਾਦ ਦਿਵਾ ਦਈਏ ਸਟੀਫਨ ਮਿਲਰ ਹੋਣਾ ਦਾ, ਜਿਹੜੇ ਟਰੰਪ ਹੁਣਾਂ ਦੇ ਰਾਈਟ ਹੈਂਡ ਮੈਨ ਦੇ ਤੌਰ ਦੇ ਉੱਤੇ ਉਹਨਾਂ ਨੇ ਪਿਛਲੇ ਕਾਰਜਕਾਲ ਦੇ ਵਿੱਚ ਕੰਮ ਕੀਤਾ ਆ। ਉਹ ਬਹੁਤ ਸਖਤ ਸਟੈਂਡ ਆ ਉਹਨਾਂ ਦਾ ਵੀ, ਜਿਹੜਾ ਟਰੰਪ ਹੁਣਾਂ ਦੇ ਕੈਂਪੇਨ ਦੇ ਵਾਂਗ ਹੀ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ। ਸੋ ਬਹੁਤ ਹੀ ਸਖਤ ਸਟੈਂਡ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਟਰੰਪ ਹੁਣੀ ਆਪਣੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਲਿਆ ਰਹੇ ਆ, ਜਿਸ ਦੇ ਵਿੱਚ ਇਹ ਕੀਤਾ ਜਾਊਗਾ। ਉੱਦਾਂ ਉਹਨਾਂ ਨੇ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਨੇਬਰਹੁੱਡਸ ਦੇ ਵਿੱਚ ਮਾਸ ਸਵੀਪਿੰਗ ਨਹੀਂ ਕਰਾਂਗੇ, ਵੀ ਆ ਕੇ ਇਕੱਲੇ ਘਰਾਂ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਉਹ ਕੀਤਾ ਜਾਊਗਾ, ਤੇ ਨਾ ਹੀ ਕਹਿੰਦੇ ਵੀ ਅਸੀਂ ਕੰਸੈਂਟਰੇਸ਼ਨ ਕੈਂਪਸ ਜਿਹੜੇ ਬਣਾਉਣੇ ਆ। ਕਹਿੰਦੇ ਵੀ ਮੈਂ ਪੜ੍ਹਿਆ ਆ ਉਸ ਚੀਜ਼ ਦੇ ਬਾਰੇ, ਟੋਟਲੀ ਰੈਡੀਕੁਲਸ ਆ, ਇਦਾਂ ਦੀ ਗੱਲ ਜਿਹੜੀ ਆ ਉਹ ਨਹੀਂ ਹੋਊਗੀ। ਪਰ ਕਹਿੰਦਾ ਵੀ ਮੇਰਾ ਮੈਸੇਜ ਹੈਗਾ ਆ ਸਾਰੇ ਹੀ ਇਲੀਗਲ ਏਲੀਅਨਸ ਦੇ ਲਈ, ਮਿਲੀਅਨਸ ਆਫ ਜਿਹੜੇ ਇਲੀਗਲ ਏਲੀਅਨਸ ਆ ਜਿਨ੍ਹਾਂ ਨੂੰ ਜੋ ਬਾਈਡਨ ਹੁਣਾਂ ਨੇ ਰਿਲੀਜ਼ ਕੀਤਾ, ਛੱਡ ਦਿੱਤਾ ਸਾਡੀ ਕੰਟਰੀ ਦੇ ਵਿੱਚ, ਉਹ ਸਾਰੇ ਫੈਡਰਲ ਲਾ ਦੀ ਵਾਇਲੇਸ਼ਨ ਦੇ ਵਿੱਚ ਨੇ। ਯੂ ਬੈਟਰ ਸਟਾਰਟ ਪੈਕਿੰਗ ਅਪ, ਵੀ ਬੋਰੀ ਬਿਸਤਰਾ ਆਪਣਾ ਕਹਿੰਦੇ ਵੀ ਪੈਕ ਕਰ ਲਓ, ਤੇ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਅਸੀਂ ਇਲੀਗਲ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਮਾਸ ਡੈਪੋਟੇਸ਼ਨਸ ਆ ਉਸ ਨੂੰ ਕੀਤਾ ਜਿਹੜਾ ਉਹ ਕਰਾਂਗੇ। ਇੱਥੇ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਵਿਰੋਧੀ ਧਿਰ ਵਾਲੇ ਉਹ ਸਵਾਲ ਕਰਦੇ ਆ ਵੀ ਇਹ ਬਹੁਤ ਐਕਸਪੈਂਸਿਵ ਹੋਣਾ ਆ, ਇਹ ਕਿੱਤਾ ਜਿਹੜਾ ਉਹ ਨਹੀਂ ਜਾ ਸਕੂਗਾ, ਬੜਾ ਕੰਮ ਇਸ ਦੇ ਵਿੱਚ ਔਖਾ ਹੋਣਾ ਆ। ਪਰ ਉਹ ਇੱਧਰ ਜਿਹੜੇ ਟਰੰਪ ਹੋਣਾ ਦੀ ਐਡਮਿਨਿਸਟ੍ਰੇਸ਼ਨ ਵਾਲੇ ਜਾਂ ਕੈਂਪੇਨ ਵਾਲੇ ਆ ਉਹ ਦੱਸਦੇ ਨੇ, ਕਹਿੰਦੇ ਵੀ ਜਦੋਂ ਯੂਕਰੇਨ ਨੂੰ ਤੁਸੀਂ ਬਿਲੀਅਨਸ ਆਫ ਡਾਲਰ ਦੇ ਸਕਦੇ ਆ, ਉਹਦੇ ਵਿੱਚ ਜਦੋਂ ਕੋਈ ਪ੍ਰਾਈਸ ਦੀ ਕੋਈ ਵੈਲਿਊ ਨਹੀਂ ਆ, ਜਾਂ ਤੁਸੀਂ ਜਦੋਂ ਕਹਿੰਦੇ ਆ ਵੀ ਆਪਾਂ ਪੂਰੀ ਸਪੋਰਟ ਕਰ ਸਕਦੇ ਆ, ਸੋ ਮਾਸ ਡੈਪੋਟੇਸ਼ਨ ਦੇ ਵਿੱਚ ਜਿੰਨਾ ਮਰਜ਼ੀ ਖਰਚਾ ਜਿਹੜਾ ਉਹ ਆਈ ਜਾਵੇ, ਉਹ ਅਸੀਂ ਜਿਹੜਾ ਉਸ ਦੇ ਵਿੱਚ ਕਰਨ ਨੂੰ ਰੈਡੀ ਹੈਗੇ ਆ। ਸੋ ਜਿਹੜੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਹੁਣਾਂ ਨੇ ਆਲਰੇਡੀ ਉਹ ਬੰਦੇ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਆ ਜਿਹੜੇ ਕਿ ਬਹੁਤ ਹੀ ਸਖਤ ਸਟੈਂਡ ਜਿਹੜਾ ਉਹ ਰੱਖਦੇ ਆ। ਇਹਦੇ ਨਾਲ ਜ਼ਰੂਰ ਹਰਜੋਤ ਸਿੰਘ ਜੀ ਜਿਹੜਾ ਬਾਰਡਰ ਦੇ ਉੱਤੇ ਵੀ ਆ ਰਹੇ ਹੋਣਗੇ ਲੋਕ, ਉਹਨਾਂ ਦੇ ਵੀ ਮਨਾਂ ਦੇ ਵਿੱਚ ਜਿਹੜੀ ਇੱਕ ਚਿੰਤਾ, ਇੱਕ ਖੌਫ ਆ ਉਹ ਜਿਹੜਾ ਹੋਊਗਾ, ਕਿਉਂਕਿ ਓਵਰਆਲ ਜੇ ਦੇਖਿਆ ਜਾਵੇ ਤਾਂ ਅਮਰੀਕਨਸ ਨੇ ਪਪੂਲਰ ਵੋਟ ਦੇ ਨਾਲ ਇਲੈਕਟਰਲ ਵੋਟ ਪਾ ਕੇ ਟਰੰਪ ਹੁਣਾਂ ਨੂੰ ਅਜਿਹੇ ਜਿਹੜਾ ਕਹਿ ਲਓ ਵੀ ਮੁੱਦਿਆਂ ਦੇ ਵਿੱਚ ਵੀ ਨਾਲ ਜਿਤਾਇਆ ਆ। ਸੋ ਬਿਲਕੁਲ ਟੌਮ ਹੋਮਨ ਬੜੇ ਸਟ੍ਰਿਕਟ ਹੈਗੇ ਆ। ਸੋ ਇਮੀਗ੍ਰੇਸ਼ਨ ਦੇ ਮਾਮਲੇ 'ਚ ਮੈਨੂੰ ਲੱਗਦਾ ਵੀ ਆਉਣ ਵਾਲੇ 4 ਸਾਲ ਤੁਸੀਂ ਹਰ ਰੋਜ਼ ਇੱਕ ਅੱਧੀ ਖਬਰ ਜ਼ਰੂਰ ਸਾਡੇ ਤੋਂ ਸੁਣਿਆ ਕਰੋਗੇ। CNN ਨੂੰ ਉਹਨਾਂ ਨੇ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਅਸੀਂ ਵਰਕ ਸਾਈਟ ਜਿਹੜੇ ਆਪਰੇਸ਼ਨਸ ਆ ਉੱਥੇ ਵੀ ਛਾਪੇ ਮਾਰਾਂਗੇ। ਉਹਨਾਂ ਦਾ ਕਹਿਣ ਦਾ ਮਤਲਬ ਵੀ ਕੋਈ ਸੈਕਸ ਟ੍ਰੈਫਿਕਿੰਗ ਜਿੱਥੇ ਹੋ ਰਹੀ ਆ, ਫੋਰਸਡ ਲੇਬਰ ਟ੍ਰੈਫਿਕਿੰਗ ਹੋ ਰਹੀ ਆ, ਜਿਨ੍ਹਾਂ 'ਚ ਖੇਤ ਵੀ ਆ ਸਕਦੇ ਆ, ਬਹੁਤ ਸਾਰੇ ਜਿਹੜੇ ਪ੍ਰੋਡਕਸ਼ਨ ਵਾਲੇ ਪਲਾਂਟਸ ਆ, ਤੁਸੀਂ ਦੇਖਿਆ ਹੋਣਾ ਵੀ ਪਿਛਲੀ ਵਾਰੀ ਜਿੱਥੇ ਮੀਟ ਪ੍ਰੋਸੈਸਿੰਗ ਪਲਾਂਟ ਸੀ ਉੱਥੇ ਵੀ ਇਹਨਾਂ ਨੇ ਬੰਦੇ ਅਰੈਸਟ ਕੀਤੇ ਸੀ। ਪਿਛਲੀ ਵਾਰੀ ਇਹ ਰੌਲਾ ਸੀ ਵੀ ਟੌਮ ਹੋਮਨ ਨੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਤੋਂ ਅਲੱਗ ਕੀਤਾ ਸੀ, ਉਹਦਾ ਬਹੁਤ ਰੌਲਾ ਪਿਆ ਸੀ। ਉਹ ਕਹਿੰਦੇ ਵੀ ਇਸ ਵਾਰੀ ਬੱਚਿਆਂ ਸਮੇਤ ਹੀ ਸਾਰਿਆਂ ਨੂੰ ਵਾਪਸ ਕੀਤਾ ਜਾਊਗਾ। ਸੋ ਉਹ ਕਹਿੰਦੇ ਵੀ ਜੇ ਤੁਸੀਂ ਇਲੀਗਲ ਹੈਗੇ ਆ ਤੇ ਤੁਸੀਂ ਹੁਣ ਤਿਆਰ ਹੋ ਜਾਓ। ਇਹ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ I got the message to millions of illegal aliens that Joe Biden has released into our country in violation of federal laws. You better start packing. ਇਹ ਉਹਨਾਂ ਨੇ ਜਿਹੜਾ ਆ ਬਿਆਨ ਦਿੱਤੇ ਹੈਗੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਦਾ ਸਟੈਂਡ ਜਿਹੜਾ ਆ ਇਮੀਗ੍ਰੇਸ਼ਨ ਪ੍ਰਤੀ ਕਾਫੀ ਸਖਤ ਹੋਊਗਾ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦਾ। ਅਗਲੀ ਖਬਰ ਵੱਲ ਚੱਲੀਏ, ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਅੱਜ ਕਨਫਰਮ ਕਰ ਲਿਆ ਵੀ ਜਿਹੜੇ ਪੇਜਰ ਅਟੈਕ ਹੋਏ ਸੀ ਜਿਹਦੇ ਨਾਲ ਹੈਜ਼ਬੁੱਲਾ ਦੇ ਬਹੁਤ ਸਾਰੇ ਲੋਕ ਮਾਰੇ ਗਏ ਸੀ, ਫੱਟੜ ਹੋਏ ਸੀ, ਉਹ ਕਹਿੰਦੇ ਵੀ ਅਸੀਂ ਹੀ ਕੀਤੇ ਸੀ। ਅੱਜ ਉਹਨਾਂ ਨੇ ਇਹ ਮੰਨ ਲਿਆ ਹੈਗਾ।
ਉਹਨਾਂ ਦੇ ਇੱਕ ਸਪੋਕਸਪਰਸਨ ਜੋ ਨੇਤਨਯਾਹੂ ਦੇ ਆਫਿਸ ਦੇ ਵਿੱਚ ਹੀ ਆ, ਉਹਨਾਂ ਨੇ ਕਿਹਾ ਵੀ ਹਾਂ ਇਜ਼ਰਾਈਲ ਦੇ ਲੀਡਰ ਨੇ ਹੀ ਇਹ ਜਿਹੜਾ ਆ ਸਾਈਨ ਆਫ ਕੀਤਾ ਸੀ, ਜੋ ਸਤੰਬਰ 17 ਨੂੰ ਇਹ ਸਾਰਾ ਕੁਝ ਵਾਪਰਿਆ ਸੀਗਾ। ਯੂਐਨਓ ਨੇ ਵੀ ਇਹਦਾ ਜਿਹੜਾ ਕਾਫੀ ਵਿਰੋਧ ਕੀਤਾ ਸੀ ਵੀ ਇਹ ਤਾਂ ਕਈ ਜਿਹੜੇ ਪੇਜਰ ਸੀ ਉਹ ਡਾਕਟਰਸ ਦੇ ਕੋਲ ਸੀਗੇ, ਉਹ ਵੀ ਜਿਹੜੇ ਆ ਕਈਆਂ ਦੀ ਮੌਤ ਹੋਈ ਤੇ ਕਈ ਬਹੁਤ ਜ਼ਿਆਦਾ ਜਿਹੜੇ ਆ ਫੱਟੜ ਹੋਏ ਹੈਗੇ ਆ। ਸੋ 39 ਲੋਕਾਂ ਦੀ ਮੌਤ ਹੋਈ ਸੀ, ਜਿਹੜੇ ਪੇਜਰ ਬਲੋ ਆਊਟ ਹੋਏ ਸੀ, ਜਿਹੜੇ ਅਟੈਕ ਹੋਏ ਸੀ, ਤੇ ਉਸ ਤੋਂ ਬਿਨਾਂ 3400 ਦੇ ਕਰੀਬ ਜਿਹੜੇ ਲੋਕ ਆ ਉਹ ਬੁਰੀ ਤਰ੍ਹਾਂ ਫੱਟੜ ਹੋਏ ਸੀ। ਜੀ ਬੀਤੇ ਵੀਕਐਂਡ ਦੇ ਉੱਤੇ ਇੱਕ ਜਿਹੜੀ ਖਬਰ ਉਹ ਬਹੁਤ ਪ੍ਰਚਲਿਤ ਜਿਹੜੀ ਹੋਈ ਵੀ ਡੋਨਲਡ ਟਰੰਪ ਹੁਣਾਂ ਦੀ ਵਲਾਦੀਮੀਰ ਪੁਤਿਨ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਹੋਈ ਆ, ਜਿਸ ਦੇ ਵਿੱਚ ਟਰੰਪ ਹੁਣਾਂ ਨੇ ਪੁਤਿਨ ਨੂੰ ਕਿਹਾ ਆ ਵੀ ਯੂਕਰੇਨ ਦੇ ਵਿੱਚ ਤੂੰ ਜਿਹੜੀ ਆਪਣੀ ਵਾਰ ਆ ਉਸ ਨੂੰ ਐਸਕੇਲੇਟ ਨਾ ਕਰ। ਹੁਣ ਰਸ਼ੀਆ ਦੇ ਹੀ ਕ੍ਰੈਮਲਿਨ ਦੇ ਜਿਹੜੇ ਸਪੋਕਸਮੈਨ ਦਮਿਤਰੀ ਪੈਸਕੋਵ ਆ, ਉਹ ਇਸ ਪੂਰੀ ਘਟਨਾਕ੍ਰਮ ਨੂੰ, ਇਸ ਪੂਰੀ ਕਾਲ ਨੂੰ ਨਕਾਰ ਰਹੇ ਆ। ਉਹ ਕਹਿੰਦੇ ਵੀ ਇਹ ਕੰਪਲੀਟਲੀ ਅਨਟਰੂ ਆ। ਵਾਸ਼ਿੰਗਟਨ ਪੋਸਟ ਨੇ ਐਤਵਾਰ ਨੂੰ ਪਹਿਲਾਂ ਇਹ ਜਿਹੜੀ ਖਬਰ ਛਾਪੀ ਸੀ ਤੇ ਅੱਜ ਉਹਨਾਂ ਨੇ ਦੁਬਾਰਾ ਇਹ ਨਿਊਜ਼ ਜਿਹੜੀ ਆ ਉਹ ਛਾਪੀ ਆ ਵੀ ਕ੍ਰੈਮਲਿਨ ਰਸ਼ੀਆ ਜਿਹੜੇ ਆ ਉਹ ਡਿਨਾਈ ਕਰ ਰਿਹਾ ਆ ਵੀ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਆ, ਉਹਨਾਂ ਦੀ ਰਸ਼ੀਅਨ ਲੀਡਰ ਵਲਾਦੀਮੀਰ ਪੁਤਿਨ ਦੇ ਨਾਲ ਪਿਛਲੇ ਵੀਕ ਗੱਲਬਾਤ ਹੋਈ ਆ, ਤੇ ਨਾਲ ਉਹਨੇ ਇਹ ਵੀ ਕਿਹਾ ਵੀ ਹਾਲ ਦੀ ਘੜੀ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਗੱਲਬਾਤ ਦਾ ਕੋਈ ਅਸੀਂ ਸਮੇਂ ਸੀਮਾ ਜਾਂ ਪਲਾਨ ਆ ਕੋਈ ਵੀ ਤੈਅ ਨਹੀਂ ਕੀਤਾ ਹੈਗਾ। 5 ਜਾਣਿਆਂ ਨੇ ਕਹਿੰਦੇ ਵੀ ਵਾਸ਼ਿੰਗਟਨ ਪੋਸਟ ਇਹ ਦਾਅਵਾ ਕਰਦਾ ਵੀ 5 ਜਾਣਿਆਂ ਨੇ ਜੋ ਉਸ ਕਾਲ ਦੇ ਇਰਦ ਗਿਰਦ ਸੀਗੇ ਜਾਂ ਉਹ ਰਿਜ਼ੋਰਟ ਦੇ ਵਿੱਚ ਫਲੋਰੀਡਾ 'ਚ ਜਿੱਥੋਂ ਟਰੰਪ ਉਹਨਾਂ ਨੇ ਕਾਲ ਕੀਤੀ ਆ ਕਥਿਤ ਤੌਰ ਦੇ ਉੱਤੇ, ਉਹਨਾਂ ਨੇ ਕਿਹਾ ਵੀ ਇਹਨਾਂ ਦੀ ਕਾਲ ਜਿਹੜੀ ਉਹ ਹੋਈ ਆ, ਪਰ ਉਹ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਉਹਨਾਂ ਨੇ ਇਹ ਵਾਸ਼ਿੰਗਟਨ ਪੋਸਟ ਨੂੰ ਜਿਹੜਾ ਉਹ ਦੱਸਿਆ ਸੀ, ਪਰ ਕ੍ਰੈਮਲਿਨ ਇਹਨਾਂ ਨੂੰ ਇਹ ਝੁਠਲਾ ਰਿਹਾ ਆ। ਇਹਦੇ ਪਿੱਛੇ ਕੀ ਜਿਹੜਾ ਇਹ ਕਾਰਨ ਜਿਹੜਾ ਹੋ ਸਕਦਾ ਵੀ ਜਿਹੜਾ ਕ੍ਰੈਮਲਿਨ ਆ ਆਪਣੀ ਇਹ ਕਾਲ ਨੂੰ ਡਿਨਾਈ ਕਰ ਰਿਹਾ ਆ, ਇਹ ਕਹਿੰਦੇ ਵੀ ਨਰਵਸਨੈਸ ਹੋ ਸਕਦੀ ਆ ਰਸ਼ੀਆ ਦੇ ਵਿੱਚ ਵੀ ਕੀ ਟਰੰਪ ਆਪਣੀ ਜਿਹੜੀਆਂ ਪ੍ਰੀ ਇਲੈਕਸ਼ਨ ਦਾ ਜਿਹੜਾ ਕੈਂਪੇਨ ਦਾ ਉਹਨਾਂ ਨੇ ਜੋ ਮੁੱਦੇ ਚੱਕੇ ਸੀ, ਰੈਟਰਿਕ ਸੀਗਾ, ਉਸ ਦੇ ਵੱਲ ਨੂੰ ਉਹ ਸਟਿਕ ਵੀ ਕਰਦੇ ਆ ਜਾਂ ਨਹੀਂ, ਕੀ ਉਹ ਵਾਕਿਆ ਰਸ਼ੀਆ ਦੇ ਜਿਹੜੇ ਆ ਉਹ ਉਸ ਦੇ ਵਿੱਚ ਰਿਲੇਸ਼ਨਸ ਨੂੰ ਉਹ ਠੀਕ ਕਰਨਾ ਚਾਹੁੰਦੇ ਆ ਜਾਂ ਨਹੀਂ, ਜਾਂ ਐਂਡ ਕਰਨਾ ਚਾਹੁੰਦੇ ਆ ਜਿਹੜੀ ਯੂਕਰੇਨ ਦੀ ਵਾਰ। ਸੋ ਉਹਨਾਂ ਦੇ ਜਿਹੜੇ ਕ੍ਰੈਮਲਿਨ ਦੁਆਰਾ ਇਸ ਨੂੰ ਨਕਾਰੇ ਜਾਣ ਦਾ ਮਤਲਬ ਇਹ ਵੀ ਹੋ ਸਕਦਾ ਵੀ ਟਰੰਪ ਹੁਣਾਂ ਨੇ ਸ਼ਾਇਦ ਪੁਤਿਨ ਹੁਣਾਂ ਨੂੰ ਕਿਤੇ ਨਾ ਕਿਤੇ ਥ੍ਰੈਟਨ ਵੀ ਜਿਹੜਾ ਉਹ ਕੀਤਾ ਹੋ ਸਕਦਾ ਹੈ। ਸੋ ਕਹਿੰਦੇ ਵੀ ਐਟਲੀਸਟ ਪਾਰਸ਼ਲੀ ਵੀ ਕਿਸੇ ਹੱਦ ਤੱਕ ਥੋੜਾ ਬਹੁਤਾ ਜਿਹੜਾ ਜ਼ਰੂਰ ਉਹਨਾਂ ਨੂੰ ਡਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੋਵੇ। ਇਸ ਦੇ ਜਵਾਬ ਦੇ ਵਿੱਚ ਆਪਾਂ ਇਹ ਦੇਖਿਆ ਆ ਜਿਹੜਾ ਰਸ਼ੀਅਨ ਮੀਡੀਆ ਨੂੰ ਮੋਨੀਟਰ ਕੀਤਾ ਜਾਂਦਾ ਆ, ਸਾਬਕਾ ਫਸਟ ਲੇਡੀ ਤੇ ਫਿਊਚਰ ਜਿਹੜੀ ਫਸਟ ਲੇਡੀ ਆ, ਉਸ ਦੀਆਂ ਜਿਹੜੀਆਂ ਨੰਗੀਆਂ ਤਸਵੀਰਾਂ ਆ ਉਹ ਰਸ਼ੀਆ ਦੇ ਮੀਡੀਆ ਦੇ ਉੱਤੇ ਜਿਹੜੀਆਂ ਉਹ ਪੇਸ਼ ਕੀਤੀਆਂ ਗਈਆਂ ਜਦ ਮਲੇਨੀਆ ਟਰੰਪ ਜੋ ਇਹਨਾਂ ਦੇ ਵਿਆਹ ਤੋਂ ਪਹਿਲਾਂ ਇਹਨਾਂ ਦੇ ਆਪਸ ਦੇ ਵਿੱਚ ਉਹ ਇੱਕ ਮਾਡਲ ਜਿਹੜੀ ਉਹ ਹੁੰਦੀ ਸੀਗੀ। ਸੋ ਕੀ ਇਹ ਟਰੰਪ ਹੁਣਾਂ ਨੂੰ ਬਲੈਕਮੇਲ ਕਰਨ ਦੀ ਨਾਲ ਦੇ ਨਾਲ ਰਸ਼ੀਆ ਦੀ ਕੋਸ਼ਿਸ਼ ਆ, ਕੀ ਉਹਨਾਂ ਨੂੰ ਇਹ ਦਿਖਾਇਆ ਜਿਹੜਾ ਉਹ ਜਾ ਰਿਹਾ ਆ ਵੀ ਜੇ ਤੁਸੀਂ ਨਾ ਮੰਨੇ ਤਾਂ ਅਸੀਂ ਆਹ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਆ। ਇਹ ਹੁਣ ਅੱਗੇ ਦੇਖਣ ਵਾਲੀ ਗੱਲ ਹੈ। ਗੁੰਝਲਦਾਰ ਮਸਲਾ ਜਿਹੜਾ ਉਹ ਬਣ ਰਿਹਾ ਆ, ਜਿੱਥੇ ਟਰੰਪ ਉਹਨਾਂ ਦੇ ਕੈਂਪੇਨ ਵਾਲੇ ਆਪ ਕਹਿ ਰਹੇ ਵੀ ਉਹਨਾਂ ਦੀ ਗੱਲ ਹੋਈ ਆ ਤੇ ਕ੍ਰੈਮਲਿਨ ਉਸ ਫੋਨ ਕਾਲ ਨੂੰ ਜਿਹੜਾ ਉਹ ਨਕਾਰ ਰਿਹਾ ਹੈਗਾ। ਅਗਲੀ ਖਬਰ 'ਤੇ ਚੱਲੀਏ। ਜਿਸ ਤਰ੍ਹਾਂ ਆਪਾਂ ਹੈਡਿੰਗ ਲਾਇਆ ਹੀ ਆ, ਅਮਰੀਕਾ ਦੇ ਵਿੱਚ H1B ਵੀਜ਼ਾ ਉਹਦੇ ਤਹਿਤ ਜੋ ਲੋਕ ਆਉਂਦੇ ਆ, ਕਹਿੰਦੇ ਪਈ 75% ਦੇ ਕਰੀਬ ਉਹ ਭਾਰਤੀ ਮੂਲ ਦੇ ਆ, ਤੇ ਉਹ ਆਪਾਂ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਉਹ ਵੀ ਡਿਸਕਸ ਕਰਾਂਗੇ। ਬਰੁਕਲਿਨ ਦੇ ਵਿੱਚ ਇੱਕ ਅਡਲਟ ਡੇ ਕੇਅਰ ਸੈਂਟਰ ਆ, ਉਹਨਾਂ ਨੇ $68 ਮਿਲੀਅਨ ਦਾ ਫਰਾਡ ਕੀਤਾ ਗਵਰਨਮੈਂਟ ਦੇ ਨਾਲ। ਤੇ ਸਪੇਨ ਦੇ ਵਿੱਚ ਕਿਸ ਤਰ੍ਹਾਂ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਜੋੜ ਕੇ ਕਿਹਾ ਜਾ ਰਿਹਾ ਭਈ ਰਾਸ਼ਟਰੀ ਸਵੈਮ ਸੰਘ ਜੋ ਆ ਉੱਥੇ ਸੇਵਾ ਕਰ ਰਿਹਾ ਆ, ਜੋ ਫਲੱਡ ਦੇ ਨਾਲ ਜੋ ਉੱਥੇ ਨੁਕਸਾਨ ਹੋਇਆ ਆ। ਤੇ ਇੱਕ ਖਬਰ ਇਹ ਵੀ ਆ ਰਹੀ ਆ ਕੈਨੇਡਾ ਤੋਂ ਵੀ ਇੱਕ ਸਿੱਖ ਦਾ ਕਿਸੇ ਉਸਦੇ ਹੀ ਹਿੰਦੂ ਮਿੱਤਰ ਨੇ ਜਿਹੜਾ ਆ ਕਤਲ ਕਰ ਦਿੱਤਾ ਸ਼ਰਾਬ ਮਾਰ ਕੇ। ਸੋ ਇਹ ਸਾਰੀਆਂ ਖਬਰਾਂ ਡਿਸਕਸ ਕਰਦੇ ਆ। ਪਹਿਲਾਂ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਆਪਾਂ ਮੁੜਦੇ ਆ ਵਾਪਸ।
ब्रेक तो बाद एक बार फिर आप सबका स्वागत है। सो तो प्रोग्राम चल रहा है जी अपना इस मौके अपडेट अमेरिका। हरजोत सिंह जी स्वागत है, सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਜਿਹੜੇ H1V ਵਰਕਰਸ ਜਿਹੜੇ ਆਉਂਦੇ ਹੈਗੇ ਆ, ਕਹਿੰਦੇ ਵੀ ਟੌਪ ਦੀਆਂ ਜਿਹੜੀਆਂ 30 H1V ਸਪਾਂਸਰਿੰਗ ਕੰਪਨੀਆਂ ਹੈਗੀਆਂ ਉਹ ਇੰਡੀਅਨ IT ਆਊਟਸੋਰਸਿੰਗ ਫਰਮਸ ਹੈਗੀਆਂ। ਇਹ ਰੀਜਨ ਆ ਵੀ 75% ਦੇ ਕਰੀਬ ਜੋ H1V ਦੇ ਵਰਕਰਸ ਹੈਗੇ ਆ ਉਹ ਇੰਡੀਆ ਤੋਂ ਆਉਂਦੇ ਹੈਗੇ ਆ। ਇੱਕ ਜੋ ਨਵਾਂ ਜਿਹੜਾ ਸਰਵੇ ਹੈਗਾ ਆ ਉਹ ਆਇਆ ਸਨ 2020 ਦਾ ਆਇਆ, ਉਹਦੇ ਮੁਤਾਬਕ ਇੰਡੀਆ ਤੋਂ H1V ਵਰਕਰਸ ਜਿਹੜੇ ਆ 3,19,494 ਆਏ ਇੱਕ ਸਾਲ ਚ 2020 ਦੇ ਵਿੱਚ। ਚਾਈਨਾ ਤੋਂ 51,597, ਕੈਨੇਡਾ ਤੋਂ 3987, ਸਾਊਥ ਕੋਰੀਆ ਤੋਂ 3665, ਫਿਲੀਪਾਈਨਸ ਤੋਂ 2711, ਤਾਈਵਾਨ ਤੋਂ 2595, ਮਕਸੀਕੋ ਤੋਂ 2543 ਤੇ ਬ੍ਰਾਜ਼ੀਲ ਤੋਂ 1931। ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਭਾਰਤ ਤੋਂ
ਇਹ ਜਿਹੜੀਆਂ ਆਊਟਸੋਰਸਿੰਗ ਕੰਪਨੀਆਂ ਹੈਗੀਆਂ ਆ, ਇਹ H1B ਵੀਜ਼ੇ ਤੇ ਲੋਕਾਂ ਨੂੰ ਲੈ ਕੇ ਆਉਂਦੀਆਂ ਆ। ਹਜੇ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਆਪਣਾ ਜਿਹੜਾ ਆ ਚਾਰਜ ਸਾਂਭਣਾ ਹੀ ਆ। ਉਸ ਤੋਂ ਪਹਿਲਾਂ ਸੈਨੋਜ਼ੇ ਤੋਂ ਹੀ 3 ਬੰਦਿਆਂ ਨੂੰ ਅਰੈਸਟ ਕੀਤਾ ਗਿਆ ਆ। ਕਿਸ਼ੋਰ ਦੱਤਾਪੁਰਮ, ਉਹਨੇ ਆਲਰੇਡੀ ਗਿਲਟੀ ਪਲੀਆ ਕਰ ਲਿਆ ਫੈਡਰਲ ਕੋਰਟ ਦੇ ਵਿੱਚ ਵੀਜ਼ਾ ਫਰਾਡ ਤੇ ਕਨਸਪੀਰੇਸੀ ਟੂ ਕਮਿਟ ਵੀਜ਼ਾ ਫਰਾਡ। ਦੱਤਾਪੁਰਮ 55 ਸਾਲਾਂ ਦਾ ਸੈਂਤਾ ਕਲਾਰਾ ਦਾ ਰਹਿਣ ਵਾਲਾ ਹੈ ਤੇ 2 ਹੋਰ ਡਿਫੈਂਡੈਂਟਸ ਕੁਮਾਰ ਅਬਾਪਤੀ 55 ਸਾਲਾਂ ਦਾ ਆਸਟਨ ਟੈਕਸਸ ਤੋਂ ਆ, ਸੰਤੋਸ਼ ਗਿਰੀ 48 ਸਾਲਾਂ ਦਾ ਸੈਨੋਜ਼ੇ ਤੋਂ ਹੈਗਾ। ਇਹਨਾਂ ਸਾਰਿਆਂ ਨੂੰ ਜਿਹੜਾ ਚਾਰਜ ਕੀਤਾ ਗਿਆ ਆ, ਜਿਹੜੀ ਇੰਡਾਈਟਮੈਂਟ ਫਰਵਰੀ 28 2019 ਚ ਫਾਈਲ ਹੋਈ ਸੀ। 1 ਕਾਊਂਟ ਆਫ ਕਨਸਪੀਰੇਸੀ ਟੂ ਕਮਿਟ ਵੀਜ਼ਾ ਫਰਾਡ ਤੇ 10 ਕਾਊਂਟਸ ਆਫ ਸਬਸਟੈਂਸਿਵ ਵੀਜ਼ਾ ਫਰਾਡ। ਤੇ ਅਵਾਸਤੀ ਹੁਣਾਂ ਨੇ ਗਿਲਟੀ ਪਲੀਆ ਕਰ ਲਿਆ ਅਕਤੂਬਰ 19 2020 ਚ। ਗਿਰੀ ਹੁਣਾਂ ਨੇ ਜਾ ਕੇ ਅਕਤੂਬਰ 28 2024 ਦੇ ਵਿੱਚ ਕੀਤਾ ਹੈਗਾ ਆ। ਕਹਿੰਦੇ ਪਈ ਨੈਨੋ ਸਿਮੈਂਟਿਕਸ ਨਾਮ ਦੀ ਇਹ ਸਟਾਫਿੰਗ ਫਰਮ ਜੋ ਆ ਸੈਨੋਜ਼ੇ ਦੇ ਵਿੱਚ ਹੈੱਡਕੁਆਟਰ ਸੀ ਇਹਨਾਂ ਦੀ, ਇਹਨੂੰ ਓਨ ਕਰਦੇ ਸੀਗੇ, ਜਿਹਦੇ ਉੱਤੇ ਉਹ ਜਿਹੜੇ ਸਕਿਲਡ EMPLOYE ਜਿਹੜੇ H1B ਵੀਜ਼ਾ ਦੇ ਅੰਦਰ ਆਉਂਦੇ ਹੈਗੇ ਆ, ਉਹ ਲੈ ਕੇ ਆਉਂਦੇ ਸੀ ਵੀ ਉਹਨਾਂ ਨੂੰ ਅਸੀਂ ਗਾਹਾਂ ਸਪਲਾਈ ਕਰਦੇ ਹੈਗੇ ਹੋਰ ਟੈਕਨੋਲੋਜੀ ਕੰਪਨੀਆਂ ਨੂੰ ਜੀ। ਪਰ ਇਹ ਸਾਰੇ ਕਾਸੇ ਦੇ ਵਿੱਚ ਉਹ ਬੰਦੇ ਉਹ ਪ੍ਰੋਫੈਸ਼ਨਲ ਨਹੀਂ ਹੁੰਦੇ ਸੀ। ਉਹਨਾਂ ਦੇ ਝੂਠੇ ਜਿਹੜੇ ਆ ਰੈਜ਼ੂਮੇ ਬਣਾਏ ਜਾਂਦੇ ਸੀ, ਝੂਠੇ ਐਕਸਪੀਰੀਅੰਸ ਜਿਹੜੇ ਸ਼ੋਅ ਕੀਤੇ ਜਾਂਦੇ ਸੀ ਤੇ ਕਈ ਵਾਰ ਉਹਨਾਂ ਨੂੰ ਉਹ ਕੰਪਨੀਆਂ ਦੇ ਵਿੱਚ ਜਿਹੜਾ ਪਲੇਸ ਵੀ ਨਹੀਂ ਕੀਤਾ ਜਾਂਦਾ ਸੀ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੀ ਨਹੀਂ ਹੁੰਦਾ ਸੀ। ਸੋ ਇਹ ਸਾਰੇ ਕਾਸੇ ਦੇ ਦੌਰਾਨ 3 ਜਾਣੇ ਜਿਹੜੇ ਆ ਉਹ ਹੁਣ ਅਰੈਸਟ ਕੀਤੇ ਗਏ ਹੈਗੇ ਆ। ਫਰਸਟ ਅਸਿਸਟੈਂਟ ਯੂਨਾਈਟਿਡ ਸਟੇਟ ਅਟਾਰਨੀ ਪੈਟਰਿਕ ਰੋਬਨਸ ਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਸਪੈਸ਼ਲ ਏਜੰਟ ਚੈਂਗ ਟੈਟਮ ਕਿੰਗ, ਉਹਨਾਂ ਨੇ ਜਿਹੜੀ ਆ ਇਹ ਅਨਾਉਂਸਮੈਂਟ ਕੀਤੀ ਹੈਗੀ ਆ। ਜੀ ਬਿਲਕੁਲ। ਸੋ ਇਹ ਦੱਸਦੇ ਜਾਈਏ ਵੀ ਇੱਕ ਵੀਜ਼ਾ ਫਰਾਡ ਦਾ ਜਿਹੜੇ ਜਿਨ੍ਹਾਂ ਦੇ ਉੱਤੇ ਦੋਸ਼ ਲਿਖੇ ਆ ਉਸ ਦੇ ਜਿਹੜੇ ਚਾਰਜ ਆ 10 ਸਾਲ ਤੱਕ ਦੀ ਕੈਦ ਤੇ ਉਸ ਦੇ ਨਾਲ $2.5 ਲੱਖ ਦਾ ਜੁਰਮਾਨਾ ਪਰ ਜਿਹੜਾ ਵੀਜ਼ਾ ਫਰਾਡ ਕਾਊਂਟ ਦਾ ਜਿਹੜਾ ਉਹ ਹੋਊਗਾ ਤੇ ਇਸ ਦੇ ਨਾਲ ਜਿਹੜੀ ਮੈਕਸਿਮਮ ਸੈਂਟੈਂਸ ਆ ਉਹ ਕਨਸਪੀਰੇਸੀ ਦੀ 5 ਸਾਲ ਦੀ ਸਜ਼ਾ ਤੇ ਉਹਦਾ ਵੀ ਜਿਹੜਾ $2.5 ਲੱਖ ਦਾ ਜਿਹੜਾ ਜੁਰਮਾਨਾ ਜੋ ਦੱਸ ਰਹੇ ਆ ਪ੍ਰੋਸੀਕਿਊਟਰ ਕਹਿੰਦੇ ਵੀ 10 ਫਰਾਡ ਦੇ ਜਿਹੜੇ ਕੇਸ ਤਾਂ ਉਹ ਕਨਫਰਮਡ ਆ ਸਾਡੇ ਕੋਲ ਵੀ ਜਿਹੜੇ ਉਹਨਾਂ ਨੇ ਕੀਤੇ ਆ ਤੇ ਉਸ ਤੋਂ ਇਲਾਵਾ ਉਹ ਹੋਰ ਇਹਨਾਂ ਨੇ ਕਿੰਨੇ ਨੇ ਕੀਤੇ ਹੋਣਗੇ ਉਹਦੇ ਬਾਰੇ ਜਿਹੜੀ ਉਹ ਪੂਰੀ ਤਰ੍ਹਾਂ ਜਾਂਚ ਜਿਹੜੀ ਉਹ ਚੱਲ ਰਹੀ ਆ। H1B ਵੀਜ਼ਾ ਲੈਣ ਦੇ ਲਈ EMPLOYER ਜਾਂ ਜਿਹੜੇ ਸਪਾਂਸਰ ਆ ਉਹ I-129 ਇੱਕ ਪਟੀਸ਼ਨ ਆ ਉਸ ਨੂੰ ਫਾਈਲ ਕਰਦੇ ਆ ਜੋ ਕਿ ਉੱਥੇ ਇਹਨਾਂ ਨੂੰ ਆਰਜੀ ਤੌਰ ਦੇ ਉੱਤੇ ਕੰਮ ਕਰਦੇ ਰਹਿਣ ਦੀ ਜਿਹੜੀ ਆ ਉਹ ਸਹੂਲਤ ਦੇ ਦਿੰਦੀ ਆ ਅਮਰੀਕਾ ਦੇ ਵਿੱਚ। ਪਰ ਕਿਤੇ ਵੀ ਇਹ ਪਟੀਸ਼ਨ ਵੈਰੀਫਾਈ ਕਰਦੀ ਆ ਵੀ ਜੌਬ ਹੈਗੀ ਵੀ ਆ, ਉਹਦੀ ਕਿੰਨੀ ਡਿਊਰੇਸ਼ਨ ਆ ਤੇ ਹੋਰ ਜਿਹੜੀਆਂ ਡੀਟੇਲਸ ਆ। ਪਰ ਜਿਹੜੇ ਦੱਤਾਪੁਰਮ ਤੇ ਗਿਰੀ ਹੁਣੀ ਤੇ ਅਸਵਸਥੀ ਜਿਹੜੇ ਆ ਉਹਨਾਂ ਨੇ ਕਹਿੰਦੇ ਵੀ ਇਹ ਸਾਰੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਘੋਰ ਜਿਹੜਾ ਝੂਠ ਜਿਹੜਾ ਉਹ ਬੋਲਿਆ, ਫਰਾਡੂਲੈਂਟ H1B ਐਪਲੀਕੇਸ਼ਨਸ ਜਿਹੜੀਆਂ ਉਹ ਲਾਈਆਂ ਤੇ ਉਸ ਦੇ ਨਾਲ ਇਹ ਜਿਹੜਾ ਮੁੱਦਾ ਆ ਹੁਣ ਸਾਹਮਣੇ ਆਇਆ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ US ਦੇ ਜਿਹੜੇ ਅਸਿਸਟੈਂਟ ਅਟਾਰਨੀ ਸਾਰਾ ਗ੍ਰਿਸਵਲਡ, ਸਪੈਸ਼ਲ ਅਟਾਰਨੀ ਜੌਨੀ ਜੇਮਸ, ਇਹ ਸਾਰੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਆ। ਉਧਰ ਨਾਲ ਇੱਕ ਵਾਰੀ ਆਪਣੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਵੀ ਦੱਸ ਦਈਏ ਜਿਹੜੇ H1B ਦੇ ਉੱਤੇ ਵੀ ਜਿਹੜੇ ਉਹ ਹੈਗੇ ਆ। ਟਰੰਪ ਹੁਣਾਂ ਦੇ ਮੂਹਰੇ ਜਿਹੜੇ ਕਈ ਟੈਕ ਕੰਪਨੀਆਂ ਦੇ ਜਿਹੜੇ CEOs ਜਾਂ ਉਹਨਾਂ ਦੇ ਲੀਡਰਸ ਨੇ ਜਾ ਕੇ ਇਹ ਗੁਹਾਰ ਲਾਈ ਸੀ ਵੀ H1B ਦੇ ਕਰਕੇ ਜਿਹੜੇ ਇੱਥੇ ਅਮਰੀਕਨ ਸਿਟੀਜ਼ਨਸ ਆ ਉਹਨਾਂ ਨੂੰ ਪਿੱਠ ਕੀਤੀ ਜਾ ਰਹੀ ਆ, ਉਹਨਾਂ ਨੂੰ ਜਿਹੜੀਆਂ ਜੌਬਸ ਆ ਉਹ ਨਹੀਂ ਮਿਲ ਰਹੀਆਂ ਹੈਗੀਆਂ ਤੇ ਕਹਿੰਦੇ ਵੀ ਜੇ ਅਨਚੈਕਡ ਰਹਿੰਦਾ ਆ ਤਾਂ ਇਹਨੇ ਮੁਲਕ ਨੂੰ ਉਥਲ-ਪੁਥਲ ਇਸ ਦੇ ਵਿੱਚ ਕਰ ਦੇਣੀ ਆ। ਉਹ ਕਹਿੰਦੇ ਵੀ ਇਕੱਲੀ ਇਲੀਗਲ ਇਮੀਗ੍ਰੇਸ਼ਨ ਹੀ ਹਰਟ ਨਹੀਂ ਕਰ ਰਹੀ ਅਮਰੀਕਾ ਨੂੰ, ਇਸ ਤਰੀਕੇ ਦੇ ਉੱਤੇ ਵੀ ਜਿਹੜੀ ਆ ਉਹ ਹਰਟ ਕਰ ਰਹੀ ਆ। ਪਰ ਜਿਹੜਾ ਵਿਵੇਕ ਰਾਮਾ ਸਵਾਮੀ ਵਰਗਾ ਆ ਉਹ ਕਹਿੰਦਾ ਵੀ ਜਦੋਂ ਤੁਸੀਂ ਇੱਥੇ ਬੰਦੇ ਨੂੰ ਲਿਆਉਣਾ ਉਹ ਦੇਖੋ ਵੀ ਅਮਰੀਕਾ ਦੇ ਲਈ ਉਹ ਕੀ ਸਕਿੱਲ ਜਿਹੜੇ ਉਹ ਨਾਲ ਲੈ ਕੇ ਆ ਰਿਹਾ ਆ। ਟਰੰਪ ਹੁਣਾਂ ਨੇ ਵੀ ਇਦਾਂ ਦੀ ਜਿਹੜੀ ਆ ਪੁਆਇੰਟ ਬੇਸਡ ਜਿਹੜੀ ਇਮੀਗ੍ਰੇਸ਼ਨ ਆ ਉਸ ਵੱਲ ਨੂੰ ਅਮਰੀਕਾ ਨੂੰ ਤੋੜਨ ਦੇ ਲਈ ਜਾਂ ਉਸ ਪਾਸੇ ਵੱਲ ਨੂੰ ਤੋੜਨ ਦੇ ਲਈ ਗੱਲ ਜਿਹੜੀ ਉਹ ਕਰਦੇ ਆ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਇਹ ਹੁਣ ਚੁਣੌਤੀ ਜਿਹੜੀ ਉਹ ਜ਼ਰੂਰ ਰਹੂਗੀ। ਨੋ ਡਾਊਟ H1B ਦੇ ਬਹੁਤ ਸਾਰੇ ਜਿਹੜੇ ਫਰਾਡ ਦੇ ਜਿਹੜੇ ਕੇਸਿਸ ਸਾਹਮਣੇ ਆ ਜਿਸ ਦੇ ਵਿੱਚ 3 ਭਾਰਤੀ ਮੂਲ ਦੇ ਜਿਹੜੇ ਬੰਦੇ ਆ ਉਹ ਹੁਣ ਗਿਲਟੀ ਉਹਨਾਂ ਨੇ ਪਲੀ ਕੀਤਾ, ਦੋਸ਼ ਆਪਣੇ ਕਬੂਲੇ ਹੈਗੇ ਆ। ਪਰ ਇਸ ਤੋਂ ਪਹਿਲਾਂ ਵੀ
ਇਹ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ। ਇਨਫੋਸਿਸ ਵਰਗੀ ਕੰਪਨੀ ਨੇ $34 ਮਿਲੀਅਨ ਦਾ ਫਾਈਨ ਜਿਹੜਾ ਉਹ ਸੈਟਲਮੈਂਟ ਕੀਤਾ ਸੀ, ਉਹਨਾਂ ਉੱਤੇ ਵੀ ਇਹੀ ਦੋਸ਼ ਲੱਗੇ ਸੀਗੇ ਵੀ ਸਿਸਟੈਮਿਕ ਵੀਜ਼ਾ ਫਰਾਡ ਤੇ ਇਮੀਗ੍ਰੇਸ਼ਨ ਪ੍ਰੋਸੈਸ ਦਾ ਉਹਨਾਂ ਨੇ ਅਬਿਊਜ਼ ਜਿਹੜਾ ਆ ਉਹ ਕੀਤਾ ਸੀ। ਸੋ ਇਹ ਵੀ ਜਿਹੜੀ ਆ ਇਹਨਾਂ ਦੇ ਨਾਲ ਇੰਡੀਅਨ ਹੋਰ ਕੰਪਨੀਜ਼ ਦੇ ਨਾਲ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਆ। ਰੀਸੈਂਟਲੀ ਆਈ ਥਿੰਕ ਹੋਰ ਵੀ ਇੱਕ ਇੰਡੀਅਨ ਕੰਪਨੀ ਆ, ਉਹਨਾਂ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਹੀ ਵੀਜ਼ੇ ਦੇ ਨਾਲ ਸੰਬੰਧਿਤ ਹੀ ਜਿਹੜੇ ਆ ਉਹ ਫਰਾਡ ਕਰਨੇ ਜਿਹੜੇ ਦੋਸ਼ ਆ ਉਹ ਲੱਗੇ ਸੀਗੇ। ਜੀ ਜੀ ਬਿਲਕੁਲ। ਸੋ ਇਹ ਸਾਰੇ ਕਾਸੇ ਦੇ ਵਿੱਚ ਜਿਹੜੀ ਕੰਪਨੀਆਂ ਨੂੰ ਚਾਰਜ ਕਾਹਦੇ ਕੀਤਾ ਗਿਆ ਬੰਦਿਆਂ ਨੂੰ, ਕਹਿੰਦੇ ਵੀ ਜਿਹੜੇ ਡਿਫੈਂਡੈਂਟ ਹੈ ਤਿੰਨੇ ਜਾਣੇ, ਇਹਨਾਂ ਨੂੰ ਪਤਾ ਸੀਗਾ ਵੀ ਉਹ ਝੂਠੀ ਸਕੀਮ ਆ ਉਹਨਾਂ ਦੀ, ਜਿਹੜੀ ਉਹਨਾਂ ਦੀ ਕੰਪਨੀ ਨੈਨੋ ਸਿਮੈਂਟਿਕਸ ਹੈਗੀ ਆ, ਉਹ ਜਿਨ੍ਹਾਂ ਲੋਕਾਂ ਦੇ ਲਈ ਵੀਜ਼ੇ ਲੈ ਰਹੇ ਆ ਉਹ ਉਹਨਾਂ ਨੂੰ ਗਾਹਾਂ ਉਹਨਾਂ ਨੇ ਪਲੇਸ ਕਰਨਾ ਨਹੀਂ ਹੈ। ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਪੈਸੇ ਲੈ ਕੇ ਉਹਨਾਂ ਤੋਂ ਜਿਹੜੇ H1B ਵੀਜ਼ੇ ਜਿਹੜੇ ਉਹਨਾਂ ਨੂੰ ਲਏ ਹੈਗੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਫਰਾਡ ਆ ਉਹ ਹੁੰਦਾ ਆ। ਤੇ ਇਹ ਜਿਹੜੇ ਮੈਂ ਤੁਹਾਨੂੰ ਫਿਗਰਸ ਵੀ ਦਿੱਤੇ ਆ, ਇਹ ਸੰਨ 2020 ਦੇ ਆ, ਜਦੋਂ ਹੁਣ 75% ਵੀਜ਼ੇ ਇੰਡੀਆ ਤੋਂ ਇੰਡੀਅਨ ਮੂਲ ਦੇ ਲੋਕਾਂ ਨੂੰ ਮਿਲਦੇ ਹੋਣ, ਤੇ ਉਹ ਮੋਰੇ ਜਿਹੜੀਆਂ ਕੰਪਨੀਆਂ ਜਿਹੜੀਆਂ ਆ ਉਹ ਕਿਸ ਤਰ੍ਹਾਂ ਉਹਨਾਂ ਦੇ ਝੂਠੇ ਰੈਜ਼ੂਮੇ ਬਣਾ ਕੇ ਝੂਠੀ ਜਿਹੜੀ ਜੌਬ ਕ੍ਰੀਏਟ ਕਰਕੇ ਲੈਂਦੇ ਹੋਣ। ਤਾਂ ਸੋ ਇਹ ਜਿਹੜੇ ਆ, ਜਿਸ ਤਰ੍ਹਾਂ ਰਾਮਾਸਵਾਮੀ ਦੀ ਤੁਸੀਂ ਗੱਲ ਕਰਦੇ ਆ, ਮੈਂ ਕੱਲ ਵੀ ਉਹਦਾ ਸੁਣ ਰਿਹਾ ਸੀ ਲੈਕਚਰ, ਕਹਿੰਦਾ ਵੀ ਦੇਖੋ ਮੈਂ ਇੱਕ ਲੀਗਲ ਇਮੀਗ੍ਰੈਂਟ ਦਾ ਮੁੰਡਾ ਹੈਗਾ ਆ, ਜਿਹੜਾ ਕਹਿੰਦਾ ਲੀਗਲੀ ਇੱਥੇ ਆਇਆ ਉਹਦਾ ਪੂਰਾ ਸਾਥ ਦੇਵਾਂਗੇ, ਜਿਹੜਾ ਇਲੀਗਲੀ ਆਇਆ ਹੈਗਾ ਆ ਉਹ ਕਹਿੰਦਾ ਪਹਿਲੇ ਸਾਡਾ ਜਿਹੜਾ ਆ ਜਿਹੜੇ ਲਾਜ਼ ਆ ਅਮਰੀਕਾ ਕਹਿੰਦੇ ਭਈ ਰੂਲ ਆਫ ਲਾਅ ਤੇ ਖੜਾ ਆ, ਜਿਹੜੇ ਉਹ ਪਹਿਲੇ ਰੂਲ ਤੋੜ ਕੇ ਆਏ ਆ ਤੇ ਉਹਨਾਂ ਦੇ ਪਿੱਛੇ ਅਸੀਂ ਜਾਵਾਂਗੇ। ਸੋ ਹੁਣ ਤੁਸੀਂ ਇਥੋਂ ਅੰਦਾਜ਼ਾ ਲਾ ਲਓ ਭਈ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਸਟੇਟਮੈਂਟਾਂ ਉਹ ਲੀਗਲ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਤੋਂ ਹੀ ਉਹ ਦਵਾਉਣਗੇ, ਤਾਂ ਕਿ ਜਿਹੜੀ ਆ ਉਹਨਾਂ ਦੀ ਬਦਨਾਮੀ ਵੀ ਨਾ ਹੋਵੇ। ਤੇ ਬਾਕੀ ਜਿਹੜੇ ਹੁਣ ਆ ਜਿਹੜੇ ਇੰਨਾ ਝੂਠ ਕਰਦੇ ਆ, ਸੋ ਜਦੋਂ ਇਦਾਂ ਦੀਆਂ ਸਟੋਰੀਆਂ ਆਉਂਦੀਆਂ ਆ ਉਹਦੇ ਨਾਲ ਜਿਹੜੀ ਇਮੀਗ੍ਰੇਸ਼ਨ ਆ ਹੋਰ ਵੀ ਜ਼ਿਆਦਾ ਜਿਹੜੀ ਸਟ੍ਰਿਕਟ ਹੋਊਗੀ। ਜੀ ਜੀ ਬਿਲਕੁਲ। ਸੋ ਇਹ ਮੁੱਦਾ ਖਾਸਾ ਜਿਹੜਾ ਇਸ ਟਾਈਮ ਭਖਿਆ ਪਿਆ ਹੈਗਾ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਰੁਖ ਕਰਦੇ ਹਾਂ ਅੰਤਰਰਾਸ਼ਟਰੀ ਜਿਹੜੇ ਉਹ ਪਾਸੇ ਵੱਲ ਨੂੰ। ਸਪੇਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੜ੍ਹ ਆਏ ਸੀ, ਉੱਥੇ ਜਿਹੜੀਆਂ ਕੱਲ੍ਹ ਦੀਆਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਸਿੱਖਾਂ ਦੀਆਂ ਜਿਹੜੀਆਂ ਖਾਸ ਕਰਕੇ ਨਾਲ ਵਾਇਰਲ ਹੋ ਰਹੀਆਂ ਆ, ਵੀ ਉੱਥੇ ਆਮ ਲੋਕਾਂ ਦੀ ਜਿਹੜੀ ਉਹ ਮਦਦ ਕਰਦੇ ਜਿਹੜੇ ਉਹ ਆ ਰਹੇ ਨੇ। ਸਫਾਈ ਕਰ ਰਹੇ ਸੀਗੇ ਤਾਂ ਉਹਨਾਂ ਦੀ ਜਿਹੜੀ ਸਪੈਨਿਸ਼ ਭਾਸ਼ਾ ਦੇ ਵਿੱਚ ਜਿਹੜੇ ਪੁੱਛ ਰਹੇ ਸੀ ਵੀ ਤੁਸੀਂ ਕਾਹਤੇ, ਤਾਂ ਉਹ ਕਹਿੰਦੇ ਵੀ ਭਾਈ ਇਸ ਮੁਲਕ ਨੇ ਸਾਨੂੰ ਬਹੁਤ ਕੁਛ ਦਿੱਤਾ, ਅਸੀਂ ਇਸ ਮੁਲਕ ਦਾ ਧੰਨਵਾਦ ਕਰਦੇ ਹਾਂ, ਮੌਕਾ ਉਹਨਾਂ ਨੇ ਦਿੱਤਾ ਤੇ ਅਸੀਂ ਇਸ ਦੀ ਮਦਦ ਦੇ ਲਈ ਜਿਹੜਾ ਉਹ ਨਾਲ ਜਿਹੜੇ ਉਹ ਡਟੇ ਹੋਏ ਆ ਤੇ ਆਪਾਂ ਜਿਹੜੀ ਇਦਾਂ ਹੀ ਮਦਦ ਕਰਾਂਗੇ। ਸੋ ਕਲੀਨ ਅਪ ਕਰਨ ਦੇ ਲਈ ਜਿਹੜੇ ਸਿੱਖਾਂ ਦੇ ਕਹਿ ਲਓ ਵੀ ਜੁੱਟ ਆ ਜਾਂ ਸਿੱਖਾਂ ਦੇ ਜਿਹੜੇ ਜਥੇ ਆ ਜਾਂ ਗਰੁੱਪ ਆ, ਉਹ ਜਿਹੜੀ ਸਪੇਨ ਦੀਆਂ ਸੜਕਾਂ ਗਲੀਆਂ ਜਿਹੜੀਆਂ ਆ ਉਹ ਹੜ੍ਹ ਦੇ ਨਾਲ ਜੋ ਮਿੱਟੀ ਆਈ ਸੀ ਉਸ ਨੂੰ ਸਾਫ਼ ਕਰਦੇ ਹੋਏ ਜਿਹੜੇ ਉਹ ਨਜ਼ਰ ਆਉਂਦੇ ਆ। ਸੋ ਇੱਕ ਵਧੀਆ ਜਿਹੜਾ ਉਪਰਾਲਾ ਆ ਸਿੱਖਾਂ ਦੇ ਦੁਆਰਾ। ਇਹੀ ਚੀਜ਼ ਹੁੰਦੀ ਆ ਹਰਜੋਤ ਸਿੰਘ ਜੀ, ਵੀ ਜਿੱਥੇ ਤੁਸੀਂ ਜਾਂਦੇ ਆ ਤਾਂ ਉੱਥੇ ਦੀ ਜਿਹੜਾ ਤੁਸੀਂ ਭਲਾ ਜਿਹੜਾ ਉਹ ਸੋਚਦੇ ਆ। ਸਿੱਖਾਂ ਦੇ ਵਿੱਚ ਤਾਂ ਸਰਬੱਤ ਦੇ ਭਲੇ ਦਾ ਕਨਸੈਪਟ ਹੀ ਸ਼ੁਰੂ ਤੋਂ ਆਪਣੇ ਨਾਲ ਆ ਤੇ ਪਰ ਜਿੱਥੇ ਨਾਲ ਰਹਿ ਰਹੇ ਆ ਉਸ ਦੀ ਵੀ ਲੋੜ ਪੈਣ ਦੇ ਉੱਤੇ ਮਦਦ ਕਰਨ ਦੇ ਵਿੱਚ ਸਿੱਖਾਂ ਨੇ ਹਮੇਸ਼ਾ ਹੀ ਜਿਹੜਾ ਉਹ ਸਾਥ ਦਿੱਤਾ ਆ। ਚਾਹੇ ਉਹ ਯੂਰਪ ਹੀ ਨਹੀਂ, ਚਾਹੇ ਆਪਾਂ ਅਮਰੀਕਾ ਦੀ ਗੱਲ ਕਰੀਏ, ਚਾਹੇ ਕੈਨੇਡਾ ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਗੱਲ ਕਰੀਏ, ਇੱਥੋਂ ਤੱਕ ਵੀ ਜਿੱਥੇ ਖੋ ਕੇ ਮਾਰਿਆ ਗਿਆ ਉੱਥੇ ਵੀ ਜਦ ਇੱਦਾਂ ਦਾ ਕੋਈ ਇਨਸੀਡੈਂਟ ਹੁੰਦਾ ਆ ਤਾਂ ਸਿੱਖ ਹਮੇਸ਼ਾ ਅੱਗੇ ਹੋ ਕੇ ਆ ਕੇ ਆਮ ਲੋਕਾਂ ਦੀ ਜਿਹੜੀ ਉਹ ਮਦਦ ਕਰਨ ਦੇ ਲਈ ਜਾਂਦੇ ਆ। ਅਜੇ ਕੁਝ ਮਹੀਨੇ ਪਹਿਲੀਆਂ ਦੀਆਂ ਗੱਲਾਂ ਆ, ਜਦੋਂ ਪੰਜਾਬ ਹਰਿਆਣੇ ਵਾਲੇ ਇਲਾਕੇ 'ਚ ਜਦੋਂ ਹੜ੍ਹ ਆਏ ਸੀ, ਸ਼ਹਿਰਾਂ ਵਾਲੇ ਜਦੋਂ ਫਸੇ ਸੀ, ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਦੇ ਵਿੱਚ ਸਮਾਨ ਭਰ ਕੇ ਲੋਕਾਂ ਨੂੰ ਜਿਹੜਾ ਉਹਨਾਂ ਨੇ ਰਾਸ਼ਨ ਵੀ ਮੁਹੱਈਆ ਕਰਾਇਆ, ਵੰਡਿਆ ਵੀ, ਜਿਹੜੇ ਫਸੇ ਸੀ ਉਹਨਾਂ ਨੂੰ ਉੱਥੋਂ ਕੱਢਿਆ ਵੀ ਸੀਗਾ। ਜੀ ਇਸੇ ਤਰ੍ਹਾਂ ਇੱਕ ਫੋਟੋ ਜਿਹੜੀ ਆ ਉਹ ਇੱਕ ਜਿਹੜੇ ਕੁਝ ਹਿੰਦੂ ਆਰਗੇਨਾਈਜੇਸ਼ਨਸ ਆ ਉਹ ਵਾਇਰਲ ਕਰ ਰਹੀਆਂ ਹੈਗੀਆਂ, ਜਿਹਦੇ ਵਿੱਚ ਜਿਹੜੇ ਸਿੱਖ ਨੌਜਵਾਨ ਆ ਉਹ ਸੇਵਾ ਕਰ ਰਹੇ ਆ ਤੇ ਉਹ ਵਿੱਚ ਜਾ ਕੇ ਆਪਣਾ ਇੱਕ ਪੋਸਟਰ ਫਸਾ ਦਿੰਦੇ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਹਿੰਦੂ ਸਵਾਮੀ ਸੇਵਕ ਸੰਘ, ਇਹ ਪੋਸਟਰ ਲਾ ਕੇ ਤਾਂ ਉਹ ਸੇਵਾ ਕਰਨ ਲੱਗੇ ਆ। ਸਿੱਖ ਜਿੱਥੇ ਵੀ ਜਾਂਦੇ ਤੁਹਾਨੂੰ ਪਤਾ ਵੀ ਉਹ ਕਦੇ ਵੀ ਕੋਈ ਤਰ੍ਹਾਂ ਦਾ ਪੋਸਟਰ ਨਹੀਂ ਲਾਉਂਦੇ, ਬੈਨਰ ਨਹੀਂ ਲਾਉਂਦੇ ਹੈਗੇ, ਤੇ ਉਹ ਬੈਨਰ ਲਾ ਕੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾਈ ਆ। ਤੇ ਇਹ ਐਕਸ ਦੇ ਉੱਤੇ ਵੀ ਜਿਹੜਾ ਛੱਡਿਆ ਗਿਆ ਵੀ ਹਿੰਦੂ ਤੇ ਸਿੱਖ ਸਵਾਮੀ ਸੇਵਕਸ ਇਕੱਠੇ ਹੋ ਕੇ ਫਲੱਡ ਵਿਕਟਮਸ ਦੀ ਵੈਲੈਂਸੀਆ ਸਪੇਨ ਦੇ ਵਿੱਚ ਅੰਡਰ ਦਾ ਬੈਨਰ ਆਫ ਹਿੰਦੂ ਸਵਾਮੀ ਸੇਵਕ ਸੰਘ ਸੇਵਾ ਕਰ ਰਹੇ ਆ।
ਦਿਸ ਯੂਨਿਟੀ ਇਜ਼ ਦਾ ਐਂਡ ਆਫ ਕੈਨੇਡੀਅਨ ਖਾਲਿਸਤਾਨੀ ਐਕਸਟ੍ਰੀਮਿਸਟ। ਤੁਸੀਂ ਦੇਖ ਲਓ ਵੀ ਕਿੱਥੇ ਕਿੱਦਾਂ ਦਾ ਉਹ ਮੌਕਾ ਜਿਹੜਾ ਆ ਉਹ ਸ਼ੋਅ ਕਰਦੇ ਹੈਗੇ। ਜੀ ਜੀ ਬਿਲਕੁਲ। ਜੇ ਸੋ ਬਹੁਤ ਇਹ ਵੱਡੀ ਮੌਕਾ ਨਹੀਂ ਛੱਡਦੇ ਸਿੱਖਾਂ ਨੂੰ ਜਿਹੜਾ ਉਹ ਇਸ ਤਰੀਕੇ ਦੇ ਨਾਲ ਅਸਿਮੀਲੇਟ ਕਰਨ ਦਾ ਵੀ ਇਹ ਸਾਡੇ ਤੋਂ ਵੱਖਰੇ ਨਹੀਂ ਇਹ, ਕਿਉਂਕਿ ਇਸ ਟਾਈਮ ਇਹਨਾਂ ਦਾ ਜਿਹੜਾ ਇਸੇ ਤਰੀਕੇ ਦੇ ਨਾਲ ਇੱਕ ਪ੍ਰਚਾਰ ਦਾ ਜਿਹੜਾ ਇੱਕ ਮੁੱਦਾ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਆ, ਤੇ ਬਹੁਤ ਸਾਰੇ ਜਿਹੜੇ ਭੋਲੇ ਭਾਲੇ ਸਿੱਖ ਆ ਇਸ ਪੂਰੇ ਪ੍ਰਚਾਰ ਦਾ ਜਿਹੜਾ ਉਹ ਸ਼ਿਕਾਰ ਵੀ ਨਾਲ ਦੇ ਨਾਲ ਹੋ ਰਹੇ ਹੈਗੇ ਆ। ਜੀ ਸੋ ਪੂਰੇ ਸੋਸ਼ਲ ਮੀਡੀਆ ਤੇ ਵੀਡੀਓ ਸਾਰਾ ਕੁਝ ਤੁਸੀਂ ਦੇਖ ਸਕਦੇ ਆ ਵੀ ਸਿੱਖ ਦਸਤਾਰ ਨੌਜਵਾਨ ਸੇਵਾ ਕਰਦੇ ਆ। ਤੇ ਇਹ ਹੁਣ ਤੁਹਾਨੂੰ ਪਤਾ ਹੀ ਆ ਵੀ ਇੰਡੀਆ ਦੀ ਕਿੰਨੀ ਪੋਪੂਲੇਸ਼ਨ ਹੈਗੀ ਆ ਸੋਸ਼ਲ ਮੀਡੀਆ ਤੇ, ਬਸ ਉਦਾਂ ਦਾ ਇੱਕ ਪੋਸਟਰ ਲਾ ਕੇ ਤੇ ਕਿੱਧਰ ਨੂੰ ਜਿਹੜੀ ਉਹ ਰੰਗਤ ਦਿੰਦੇ ਹੈਗੇ ਆ। ਇਹ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕੀਤੀ ਆ, ਇਹ ਜਰੂਰ ਫਾਈਂਡ ਆਊਟ ਕਰੋ ਵੀ ਇਹ ਫੇਕ ਆ ਜਾਂ ਸਹੀ ਆ, ਤਾਂ ਕਿ ਜਿਹੜਾ ਇਹਨਾਂ ਨੂੰ ਐਕਸਪੋਜ਼ ਕੀਤਾ ਜਾ ਸਕੇ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਜਿਹੜੇ ਫਰਾਡ ਦੀ ਆਪਾਂ ਗੱਲ ਕਰਦੇ ਸੀ ਪਹਿਲਾਂ ਇਮੀਗ੍ਰੇਸ਼ਨ ਫਰਾਡ ਦੀ, ਹੁਣ ਆਈਏ ਆਪਾਂ ਮੈਡੀਕੇਡ ਫਰਾਡ ਦੀ। ਅਮਰੀਕਾ ਦੇ ਵਿੱਚ ਮੈਡੀਕੇਅਰ ਨੂੰ ਲੈ ਕੇ ਮੈਡੀਕੇਡ ਨੂੰ ਲੈ ਕੇ ਜਿਹੜੇ ਸੀਨੀਅਰ ਸੈਂਟਰਸ ਹੁੰਦੇ ਆ, ਉੱਥੇ ਡਾਕਟਰਸ ਕੰਮ ਕਰਦੇ ਆ, ਬਹੁਤ ਸਾਰੇ ਸੀਨੀਅਰ ਸੈਂਟਰਸ ਜਿਹੜੇ ਗਵਰਨਮੈਂਟ ਉਹਨਾਂ ਨੂੰ ਜੋ ਸਪੋਰਟ ਕਰਦੀ ਹੈਗੀ ਆ, ਉਹਦੇ ਵਿੱਚ ਜਿਹੜਾ ਫਰਾਡ ਹੁੰਦਾ ਉਹਦੇ ਵਿੱਚ ਕਾਫੀ ਲੋਕ ਜਿਹੜੇ ਆ ਬਰੁਕਲਿਨ ਅਡਲਟ ਡੇ ਕੇਅਰ ਸੈਂਟਰ ਕਰਕੇ ਆ, ਉੱਥੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ। 8 ਜਣਿਆਂ ਨੂੰ $68 ਮਿਲੀਅਨ ਦਾ ਉਹਨਾਂ ਨੇ ਮੈਡੀਕੇਡ ਫੰਡਸ ਦਾ ਜਿਹੜਾ ਆ ਉਹ ਫਰਾਡ ਕੀਤਾ ਹੈਗਾ ਆ। ਕਹਿੰਦੇ ਪਈ ਬਰਾਈਬਰੀ ਤੇ ਕਿਕ ਵੈਕਸ ਮੈਡੀਕੇਅਰ ਪ੍ਰੋਗਰਾਮ ਨੂੰ ਡੀਫਰਾਡ ਕਰਨ ਦੇ ਲਈ ਕਈ ਸਾਲਾਂ ਤੋਂ ਇਹ ਸਾਰਾ ਕੁਝ ਨਿਊਯਾਰਕ ਦੇ ਵਿੱਚ ਚੱਲ ਰਿਹਾ ਸੀ। ਹੈਪੀ ਫੈਮਿਲੀ ਸੋਸ਼ਲ ਅਡਲਟ ਡੇ ਕੇਅਰ ਇਨਕਾਰਪੋਰੇਸ਼ਨ ਤੇ ਫੈਮਿਲੀ ਸੋਸ਼ਲ ਅਡਲਟ ਡੇ ਕੇਅਰ ਇਨਕਾਰਪੋਰੇਸ਼ਨ ਤੇ ਐਜ਼ ਵੈਲ ਐਜ਼ ਫਾਈਨੈਂਸ਼ੀਅਲ ਇੰਟਰਮੀਡੀਏਟਰੀ ਰਿਸਪੌਂਸਿਬਲ ਕੇਅਰ ਸਟਾਫਿੰਗ ਇਨਕਾਰਪੋਰੇਸ਼ਨ, ਇਹਨਾਂ ਦੇ ਵਿੱਚੋਂ ਜਿਹੜੇ 8 ਜਣੇ ਅਰੈਸਟ ਕੀਤੇ ਗਏ ਆ। ਜ਼ਾਕਰ ਖਾਨ, ਐਸ਼ਾ ਇਜ਼ਾਜ਼ ਤੇ ਇਹ ਕਹਿੰਦੇ ਵੀ ਇਹਨਾਂ ਨੇ ਮੈਡੀਕੇਡ ਰੈਸੀਪੀਐਂਟਸ ਜੋ ਸੀ ਉਹਨਾਂ ਨੂੰ ਜਿਹੜਾ ਆ ਜਿਹੜੀਆਂ ਸਰਵਿਸਿਜ਼ ਨਹੀਂ ਵੀ ਦਿੰਦੇ ਸੀ ਉਹ ਚਾਰਜ ਕਰਕੇ ਜਿਹੜੇ ਆ ਗਵਰਨਮੈਂਟ ਨੂੰ ਫਰਾਡ ਕੀਤਾ ਹੈਗਾ। 2017 ਤੋਂ ਲੈ ਕੇ ਹੁਣ ਤੱਕ ਜਿਹੜੀ ਆ ਇਹ ਸਕੀਮ ਚੱਲ ਰਹੀ ਹੈਗੀ ਆ। ਸੋ ਇਸ ਸਕੀਮ ਦੇ ਤਹਿਤ ਹੁਣ 8 ਜਾਣੇ ਜੋ ਆ ਉਹ ਅਰੈਸਟ ਕੀਤੇ ਗਏ ਆ। ਆਨਸਰ ਅਵਾਸੀ, ਅਮਰਾ ਹਾਸ਼ਮੀ, ਪਹਿਲਾਂ ਮੈਂ 2 ਨਾਂ ਤੁਹਾਡੇ ਨਾਲ ਖਾਨ ਤੇ ਜ਼ਿਆਜ਼ ਉਹ ਕਰਕੇ ਜਿਹੜੇ ਸਾਂਝਾ ਕਰ ਚੁੱਕਾ ਹੈਗਾ ਆ। ਜੇ ਇਹਨਾਂ ਨੂੰ ਕਨਵਿਕਟ ਕੀਤਾ ਗਿਆ, ਕਹਿੰਦੇ ਵੀ 20 ਸਾਲ ਦੀ ਸਜ਼ਾ, ਈਚ ਕਾਊਂਟ ਆਫ ਕਨਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ ਤੇ ਹੋਰ ਜਿਹੜੇ ਅਫੈਂਸਸ ਹੈਗੇ ਆ। 10 ਸਾਲਾਂ ਦੀ ਹੈਲਥ ਕੇਅਰ ਫਰਾਡ ਕਾਊਂਟ, 5 ਸਾਲਾਂ ਦੀ ਕਨਸਪੀਰੇਸੀ ਟੂ ਡੀਫਰਾਡ ਯੂਨਾਈਟਿਡ ਸਟੇਟਸ। ਇਹ ਸਾਰੀਆਂ ਸਜ਼ਾਵਾਂ ਜਿਹੜੀਆਂ ਆ ਉਹ ਦਿੱਤੀਆਂ ਜਾ ਸਕਦੀਆਂ ਹੈਗੀਆਂ। ਜੀ ਬਿਲਕੁਲ। ਅਜੇ ਸਿੰਘ ਜੀ, ਇੱਕ ਛੋਟੀ ਜਿਹੀ ਕੁਇਕ ਬ੍ਰੇਕ ਤੇ ਉਸ ਤੋਂ ਬਾਅਦ ਦੇ ਵਿੱਚ ਕਰਦੇ ਆਪਾਂ ਵਾਪਸੀ। ਪ੍ਰੋਗਰਾਮ ਇਦਾਂ ਹੀ ਚੱਲਦਾ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ, ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਕੱਲ ਜਿਹੜੇ ਵੱਖ-ਵੱਖ ਸਮਾਗਮਾਂ ਦੇ ਉੱਤੇ ਜਿਹੜੀ ਪੰਜਾਬੀ ਰੇਡੀਓ ਯੂਨੀਵਰਸਿਟੀ ਦੀ ਟੀਮ ਪਹੁੰਚੀ ਸੀ। ਕੱਲ ਬੇਕਰਸਫੀਲਡ ਦੇ ਵਿੱਚ ਜੋ ਨਗਰ ਕੀਰਤਨ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ, ਉਸ ਸੰਬੰਧ ਦੇ ਵਿੱਚ ਉੱਥੇ ਨਗਰ ਕੀਰਤਨ 25ਵਾਂ ਜਿਹੜਾ ਉਹ ਸਜਾਇਆ ਗਿਆ ਹੈ। ਸੋ ਉਸ ਦੇ ਲਈ ਉੱਥੋਂ ਦੀ ਕਮੇਟੀ ਨੂੰ, ਉੱਥੋਂ ਦੇ ਗੁਰੂ ਘਰ ਦੇ ਸੇਵਾਦਾਰਾਂ ਨੂੰ, ਸਾਧ ਸੰਗਤ ਨੂੰ ਬਹੁਤ-ਬਹੁਤ ਵਧਾਈ। ਨਾਲ ਹੀ ਜਿਹੜੇ ਇਸੇ ਮੌਕੇ ਦੱਸਦੇ ਜਾਈਏ ਵੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਵੀ ਜਿਹੜੀ ਕਵਰੇਜ ਆ ਆਉਂਦੇ ਵੀਕਐਂਡ ਦੇ ਉੱਤੇ ਜਿਹੜੀ 15-16 ਤਰੀਕ ਨੂੰ ਉੱਥੋਂ ਜਿਹੜੀ ਉਹ ਸ਼ੁਰੂ ਹੋਵੇਗੀ, ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜਿਹੜੇ ਸਮਾਗਮ ਆ ਉਹਨਾਂ ਦਾ ਪ੍ਰਸਾਰਨ ਅਸੀਂ ਤੁਹਾਨੂੰ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਸੁਣਾਵਾਂਗੇ। ਸੋਸ਼ਲ ਮੀਡੀਆ ਦੇ ਉੱਤੇ ਨਾਲ ਦਿਖਾਉਣ ਦੀ ਜਿਹੜੀ ਉਹ ਵੀ ਕੋਸ਼ਿਸ਼ ਜਿਹੜੀ ਉਹ ਤੁਹਾਡੇ ਲਈ ਕੀਤੀ ਜਿਹੜੀ ਹੋ ਜਾਊਗੀ। ਤੇ ਕੱਲ ਦੇ ਸਮਾਗਮ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉਹ ਪਹੁੰਚੀਆਂ, ਆਪਣੇ ਜਿਹੜੇ ਉਹਨਾਂ ਨੇ ਤਸਵੀਰਾਂ ਵੀ ਜਿਹੜੀਆਂ ਖਿਚਾਈਆਂ, ਉਹ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਦੇ ਉੱਤੇ ਜਿਹੜੀਆਂ ਉਹ ਪਾ ਦਿੱਤੀਆਂ ਗਈਆਂ ਆ। ਸੋ ਉਹ ਉੱਥੇ ਜਾ ਕੇ ਜਿਹੜੇ ਉਹ ਕਰ ਸਕਦੇ ਆ, ਦੇਖ ਸਕਦੇ ਆ। ਤੇ ਜਿਹੜੇ ਕੱਲ ਰੇਡੀਓ ਸੈਟਸ ਲੈ ਕੇ ਗਏ ਆ, ਉਹ ਨਵੇਂ ਜੁੜੇ ਆ, ਉਹਨਾਂ ਸਾਰਿਆਂ ਨੂੰ ਅਸੀਂ ਪੰਜਾਬੀ ਰੇਡੀਓ ਯੂਐਸਏ ਦੇ ਪਰਿਵਾਰ ਦੇ ਵਿੱਚ ਜੀ ਆਇਆਂ ਨੂੰ ਆਖਦੇ ਆ ਜੀ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਜੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਰੋਤੇ ਆ ਸਾਨੂੰ ਆ ਕੇ ਮਿਲੇ, ਉਹਨਾਂ ਨੇ ਸਾਡੇ ਜੋ ਪ੍ਰੋਗਰਾਮ ਹੁੰਦੇ ਉਹਨਾਂ ਦੀ ਐਪਰੀਸ਼ੀਏਸ਼ਨ ਵੀ ਕੀਤੀ, ਨਾਲ ਦੀ ਨਾਲ ਜਿਹੜੇ ਸਾਨੂੰ ਸੁਝਾਅ ਵੀ ਦਿੱਤੇ ਆ, ਤੇ ਆਪਾਂ ਉਹਨਾਂ ਦੇ ਉੱਤੇ ਵੀ ਜ਼ਰੂਰ ਬਿਲਕੁਲ ਪੂਰਾ ਜਿਹੜਾ ਆ ਵਰਕਆਊਟ ਉਹ ਕਰਾਂਗੇ। ਇਸ ਤੋਂ ਬਿਨਾਂ ਜਿਸ ਦਿਨ ਇਲੈਕਸ਼ਨ ਦੇ ਰਿਜ਼ਲਟ ਆਉਂਦੇ ਸੀ, ਆਪਾਂ 5-6 ਘੰਟੇ ਲਗਾਤਾਰ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਵੀ ਇਲੈਕਸ਼ਨ ਦੇ ਰਿਜ਼ਲਟਸ ਕੀ ਆ ਰਹੇ ਆ। ਤੇ ਮਜ਼ਾਕ 'ਚ ਆਪਾਂ ਗੱਲ ਕਰਦੇ ਸੀ ਵੀ ਸਾਨੂੰ ਨਾ ਤਾਂ ਕਮਲਾ ਹੈਰਿਸ ਨੇ ਲੱਡੂਆਂ ਦਾ ਡੱਬਾ ਭੇਜਣਾ, ਨਾ ਡੋਨਲਡ ਟਰੰਪ ਉਹਨਾਂ ਦੀ ਟੀਮ ਨੇ। ਪਰ ਪਿਛਲੇ ਵੀਕਐਂਡ ਦੇ ਦੌਰਾਨ ਸਾਨੂੰ ਮਰਾਜ ਬੈਂਕਟ ਹਾਲ ਵਾਲਿਆਂ ਦੇ ਰਾਜਾ ਸਿੰਘ ਉਹਨਾਂ ਦੀ ਟੀਮ ਸੈਨੋਜ਼ੇ ਆਈ ਸੀ, ਤੇ ਉਹ ਪਨੀਰ ਵਾਲੇ ਪਕੌੜੇ, ਮਠਿਆਈ ਜਿਹੜੀ ਆ ਸਾਰੀ ਲੈ ਕੇ ਆਏ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਤੇ ਬਾਕੀ ਜਿਹੜੀ ਉੱਥੋਂ ਦੀ ਕਵਰੇਜ ਆ ਹਰਜੋਤ ਸਿੰਘ ਜੀ, ਬੇਕਰਸਫੀਲਡ ਦੀ ਅੰਦਰ ਉਹਨਾਂ ਨੇ ਪੰਜਾਬੀ ਰੇਡੀਓ ਯੂਐਸਏ ਨੂੰ ਸਨਮਾਨ ਵੀ ਦਿੱਤਾ। ਉਸ ਦੇ ਲਈ ਉਹਨਾਂ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ। ਉਹ ਸਪੀਚ ਦੇ ਨਾਲ ਬਾਕੀ ਜਿਹੜੇ ਸੇਵਾਦਾਰਾਂ ਦੇ ਨਾਲ ਹੋਈ ਜਿਹੜੀ ਗੱਲਬਾਤ ਆ, ਉਹ ਵੀ ਜਲਦ ਤੁਹਾਡੇ ਲਈ ਪੰਜਾਬੀ ਰੇਡੀਓ ਯੂਐਸਏ ਦੇ YouTube ਤੇ Facebook ਦੇ ਉੱਤੇ ਜਿਹੜੀ ਉਹ ਪੇਸ਼ ਕੀਤੀ ਜਾਵੇਗੀ। ਸੋ ਉਹ ਵੀ ਜਿਹੜੀ ਉਹ ਦੇਖਣੀ ਨਾ ਭੁੱਲਿਓ। ਜਿਹੜੇ ਸੇਵਾਦਾਰ
ਜਿਹੜੇ ਪੁੱਛਦੇ ਵੀ ਸੀਗੇ ਵੀ ਕਦੋਂ ਆਊਗੀ, ਤਾਂ ਅੱਜ ਜਿਹੜੀ ਉਹ ਕਵਰੇਜ ਆ ਉਹ ਤੁਹਾਡੇ ਲਈ ਪੰਜਾਬੀ ਰੇਡੀਓ ਯੂਐਸਏ ਦੇ ਸੋਸ਼ਲ ਮੀਡੀਆ ਤੇ ਉਸ ਦੇ ਉੱਤੇ ਪੇਸ਼ ਕੀਤੀ ਜਾਊਗੀ। ਵੈਸੇ ਦੱਸ ਜਾਈਏ, ਜਿਹੜਾ ਨਗਰ ਕੀਰਤਨ ਦੀ ਆਰੰਭਤਾ ਹੋਈ ਸੀ, ਅਰਦਾਸ ਹੋਈ ਸੀ, ਸ਼ੁਰੂਆਤ ਹੋਈ ਸੀ, ਉਹ ਸਾਰਾ ਜਿਹੜਾ ਤੁਹਾਨੂੰ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਚੈਨਲ ਦੇ ਉੱਤੇ ਨਾਲ ਦੇ ਨਾਲ ਦਿਖਾ ਦਿੱਤਾ ਗਿਆ ਸੀ। ਤੇ ਜਾਂਦੇ ਜਾਂਦੇ ਜੇ ਕਰੰਸੀ ਦੀ ਗੱਲ ਕਰਦਾ ਜਾਵਾਂ, ਬਹੁਤ ਸਾਰੇ ਲੋਕਾਂ ਦੇ ਆਪਣੇ ਇੰਡੀਆ ਦੇ ਵਿੱਚ ਰੁਪਈਏ ਰੱਖੇ ਹੁੰਦੇ ਆ। ਕੋਸ਼ਿਸ਼ ਕਰੋ ਵੀ ਛੇਤੀ ਤੋਂ ਛੇਤੀ ਕਢਾ ਲਓ। ਰੁਪਈਆ ਬੜਾ ਤੇਜ਼ੀ ਦੇ ਨਾਲ ਥੱਲੇ ਨੂੰ ਡਿੱਗਦਾ ਜਾ ਰਿਹਾ ਆ। ਅੱਜ ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 40 ਪੈਸੇ ਹੋ ਗਏ ਆ। ਪਿਛਲੇ ਕੁਝ ਦਿਨਾਂ 'ਚ ਇੰਡੀਆ ਦਾ ਰੁਪਈਆ ਮੂੰਹ ਦੇ ਮੂੰਹ ਜਿਹੜਾ ਆ ਉਹ ਡਿੱਗਿਆ ਹੈ। ਜੀ ਬਿਲਕੁਲ। ਤੇ ਹੁਣ ਆਪਾਂ ਲੈਨੇ ਆ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ।